ਪਟਿਆਲੇ ਦੇ ਵਿੱਚ ਜੋ ਕੁਝ ਪਿਛਲੇ ਦਿਨੀ ਵਾਪਰਿਆ, ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਦੀ ਹਿੰਦੂ ਅੱਤਵਾਦੀਆਂ ਨੇ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਹਕੂਮਤੀ ਤੰਤਰ ਆ ਜਿਹੜਾ ਉਹ ਸ਼ਰੇਆਮ ਸਿੱਖਾਂ ਦੇ ਖਿਲਾਫ ਤੇ ਹਿੰਦੂ ਦਹਿਸ਼ਤਗਰਦਾਂ ਦੇ ਹੱਕ ਵਿੱਚ ਭੁਗਤਿਆ। ਪਹਿਲੇ ਦਿਨ ਬਰਜਿੰਦਰ ਸਿੰਘ ਪਰਵਾਨੇ ਨੂੰ ਮਾਸਟਰ ਮਾਈਂਡ ਕਿਹਾ ਸੀਗਾ ਆਈਜੀ ਛੀਨੇ ਨੇ ਤੇ ਹੋਰ ਪੁਲਿਸ ਅਧਿਕਾਰੀ ਬੈਠੇ ਸੀ, ਡੀਸੀ ਬੈਠੀ ਸੀ ਨਾਲ ਮੈਡਮ। ਉਦੋਂ ਤੋਂ ਹੀ ਸਿੱਖ ਸੰਗਤਾਂ ਦੇ ਵਿੱਚ ਬਹੁਤ ਭਾਰੀ ਰੋਸ ਸੀਗਾ ਕਿ ਬਰਜਿੰਦਰ ਸਿੰਘ ਪਰਵਾਨਾ ਕਿਹੜੇ ਹਿਸਾਬ ਨਾਲ ਮਾਸਟਰ ਮਾਈਂਡ ਹੋ ਗਿਆ। ਪਰਵਾਨੇ ਨੂੰ ਬਾਹਰ ਜਦੋਂ ਗੱਲਬਾਤ ਕੀਤੀ, ਬਾਹਰ ਐਸਐਸਪੀ ਦਫ਼ਤਰ ਤੋਂ ਬਾਹਰ, ਉਹਨਾਂ ਨੇ ਭੜਕਾ ਹਟ ਭਰੇ ਲਹਿਜੇ ਵਿੱਚ ਗੱਲਾਂ ਜਿਹੀਆਂ ਕਰਨੀਆਂ, ਤਿੱਖੀਆਂ ਜਿਹੀਆਂ ਤੱਤੀਆਂ ਜਿਹੀਆਂ ਗੱਲਾਂ ਵੀ ਜੇ ਉਹ ਨਾ ਰੁਕੇ ਫਿਰ ਕੀ ਕਰੋਗੇ ਜੀ। ਜੇ ਨਾ ਰੋਕਿਆ ਉੱਥੇ ਉਹਨੇ ਭਾਵੁਕਤਾ ਬਸ ਕਿਤੇ ਕਹਿ ਬੈਠਿਆ ਵੀ ਫਿਰ ਅਸੀਂ ਵੀ ਉੱਥੇ ਵਿਰੋਧੀ ਮਾਰਚ ਕੱਢਾਂਗੇ ਜਾਂ ਅਸੀਂ ਉਹਨਾਂ ਨੂੰ ਰੋਕਾਂਗੇ। ਬਰਜਿੰਦਰ ਸਿੰਘ ਪਰਵਾਨੇ ਨੂੰ ਬਾਅਦ ਵਿੱਚ ਜਦੋਂ ਪੂਰਾ ਸਿਰੇ ਤੇ ਗੱਲ ਆ ਗਈ, ਉਦੋਂ ਜਿਵੇਂ ਉਹਨੂੰ ਪ੍ਰਸ਼ਾਸਨ ਨੇ ਆਖਿਆ ਵੀ ਤੁਸੀਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਬਹਿ ਜਾਓ, ਤੁਸੀਂ ਬਾਹਰ ਨਹੀਂ ਨਿਕਲਣਾ, ਅਸੀਂ ਸ਼ਹਿਰ ਦੇ ਵਿੱਚ ਉਹਨਾਂ ਦਾ ਮਾਰਚ ਨਹੀਂ ਨਿਕਲਣ ਦਿਆਂਗੇ। ਉਹ ਉਸੇ ਗੱਲ ਤੇ ਸਟੈਂਡ ਲੈ ਗਿਆ। ਉਹਨੂੰ ਹਾਲਾਂਕਿ ਬਹੁਤ ਜ਼ਿਆਦਾ ਆਲੋਚਨਾ ਝੱਲਣੀ ਪਈ ਕਿ ਜੀ ਉੱਥੇ ਸ਼ਹਿਰ ਦੇ ਵਿੱਚ ਆਹ ਕੁਛ ਹੋ ਗਿਆ, ਤੂੰ ਸੱਦਾ ਦੇ ਕੇ ਆਇਆ ਨਹੀਂ, ਲੋਕ ਉੱਥੇ ਸੱਦ ਲਏ, ਸੰਗਤਾਂ ਉੱਥੇ ਪਹੁੰਚ ਗਈਆਂ, ਉਹਦੀ ਕ੍ਰਿਟਿਸਿਜ਼ਮ ਬੜੀ ਹੋਈ। ਉਸ ਸ਼ਖਸ ਨੂੰ ਜਿਹਨੇ ਕੌਮ ਤੋਂ, ਸੰਗਤਾਂ ਤੋਂ, ਆਪਦੇ ਸਿੱਖ ਭਾਈਚਾਰੇ ਤੋਂ ਇਸ ਗੱਲ ਲਈ ਬਹੁਤ ਜ਼ਿਆਦਾ ਵਿਰੋਧਤਾ ਝੱਲੀ ਕਿ ਤੁਸੀਂ ਭਾਈ ਸਾਹਿਬ ਪਰਵਾਨਾ ਜੀ ਪਹਿਲਾਂ ਸੰਗਤਾਂ ਨੂੰ ਸੱਦ ਕੇ ਆਪ ਤੁਸੀਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਪ੍ਰਸ਼ਾਸਨ ਦੇ ਕਹਿਣ ਤੇ ਬੈਠੇ ਰਹੇ ਤੇ ਬਾਹਰ ਇੰਨਾ ਕੁਝ ਹੋ ਗਿਆ। ਉਸੇ ਬਰਜਿੰਦਰ ਸਿੰਘ ਪਰਵਾਨੇ ਦੀ ਇਹਨਾਂ ਨੇ ਕਦਰ ਤਾਂ ਕੀ ਕਰਨੀ ਸੀ ਪ੍ਰਸ਼ਾਸਨ ਵਾਲਿਆਂ ਨੇ ਕਿ ਯਾਰ ਸਾਡੀ ਗੱਲ ਮੰਨੀ। ਉਹ ਜਨਾਬ ਕਹਿੰਦੇ ਬਈ ਬਰਜਿੰਦਰ ਸਿੰਘ ਪਰਵਾਨਾ ਜਿਹੜਾ ਉਹ ਮਾਸਟਰ ਮਾਈਂਡ ਆ। ਅੱਜ ਕੇ ਸਿੱਖ ਸੰਗਤਾਂ ਨੇ ਇਸ ਗੱਲ ਦਾ ਠੋਕਵਾਂ ਵਿਰੋਧ ਕੀਤਾ, ਭਾਵੇਂ ਕਿ ਡਰਾਉਣ ਲਈ ਲੋਕਾਂ ਨੂੰ ਮੁਖਵਿੰਦਰ ਸਿੰਘ ਛੀਨਾ ਤੋਂ ਇਹ ਵੀ ਕਹਾਇਆ ਕਿ ਜੀ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਗੱਲ ਕਰੂਗਾ ਚੱਕ ਲਿਆਵਾਂਗੇ, ਪਰਚਾ ਦੇ ਦਿਆਂਗੇ। ਇੱਕ ਪਾਸੇ ਹੋਰ ਜਿੰਨੇ ਹਿੰਦੂ ਦਹਿਸ਼ਤਗਰਦ ਨੇ ਉਹ ਲਗਾਤਾਰ ਭਕਾਈ ਮਾਰ ਰਹੇ ਨੇ, ਲਾਈਵ ਹੋ ਕੇ ਮਾੜਾ ਚੰਗਾ ਬੋਲ ਰਹੇ ਆ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ, ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾ ਰਹੇ, ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ। ਇਸ ਸਾਰੇ ਕਾਸੇ ਦੇ ਲਈ ਜੋ ਲੜਦਾ ਭਗਵੰਤ ਮਾਨ ਦੀ ਸਰਕਾਰ ਨੂੰ ਪੈ ਰਹੀਆਂ, ਉਹਦੇ ਲਈ ਅੱਜ ਆਈਜੀ ਛੀਨੇ ਨੂੰ ਦੁਬਾਰਾ ਬਹਿਣਾ ਪਿਆ ਤੇ ਕਹਿਣਾ ਪਿਆ ਕਿ ਬਰਜਿੰਦਰ ਪਰਵਾਨਾ ਮਾਸਟਰ ਮਾਈਂਡ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਟਿਆਲੇ ਦੇ ਵਿੱਚ ਜੋ ਕੁਝ ਪਿਛਲੇ ਦਿਨੀ ਵਾਪਰਿਆ, ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਦੀ ਹਿੰਦੂ ਅੱਤਵਾਦੀਆਂ ਨੇ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਹਕੂਮਤੀ ਤੰਤਰ ਆ ਜਿਹੜਾ ਉਹ ਸ਼ਰੇਆਮ ਸਿੱਖਾਂ ਦੇ ਖਿਲਾਫ ਤੇ ਹਿੰਦੂ ਦਹਿਸ਼ਤਗਰਦਾਂ ਦੇ ਹੱਕ ਵਿੱਚ ਭੁਗਤਿਆ। ਉਸ ਘਟਨਾਕ੍ਰਮ ਦੇ ਵਿੱਚ ਅੱਜ ਇੱਕ ਕਮਾਲ ਦੀ ਗੱਲ ਹੋਈ ਕਿ ਜਦੋਂ ਪਹਿਲੇ ਦਿਨ ਬਰਜਿੰਦਰ ਸਿੰਘ ਪਰਵਾਨੇ ਨੂੰ ਮਾਸਟਰ ਮਾਈਂਡ ਕਿਹਾ ਸੀਗਾ ਆਈਜੀ ਛੀਨੇ ਨੇ ਤੇ ਹੋਰ ਪੁਲਿਸ ਅਧਿਕਾਰੀ ਬੈਠੇ ਸੀ, ਡੀਸੀ ਬੈਠੀ ਸੀ ਨਾਲ ਮੈਡਮ। ਉਦੋਂ ਤੋਂ ਹੀ ਸਿੱਖ ਸੰਗਤਾਂ ਦੇ ਵਿੱਚ ਬਹੁਤ ਭਾਰੀ ਰੋਸ ਸੀਗਾ ਕਿ ਬਰਜਿੰਦਰ ਸਿੰਘ ਪਰਵਾਨਾ ਕਿਹੜੇ ਹਿਸਾਬ ਨਾਲ ਮਾਸਟਰ ਮਾਈਂਡ ਹੋ ਗਿਆ। ਬਰਜਿੰਦਰ ਸਿੰਘ ਪਰਵਾਨਾ ਉਹ ਸ਼ਖਸ ਆ ਜਿਹਨੇ ਜਦੋਂ ਇਹ ਦੇਖਿਆ ਕਿ ਇਹ ਜਿਹੜਾ ਸਿੰਗਲਾ, ਹਰੀਸ਼ ਸਿੰਗਲਾ ਹਿੰਦੂ ਕੱਟੜਪੰਥੀ, ਇਹ ਸ਼ਰੇਆਮ ਸਿੱਖ ਜਜ਼ਬਾਤਾਂ ਦੇ ਨੂੰ ਲਾਂਬੂ ਲਾਉਣ ਵਾਲੀ ਕਰਤੂਤ ਕਰਨ ਜਾ ਰਿਹਾ, ਤੇ ਜਦੋਂ ਉਹਨੇ ਮਹਿਸੂਸ ਕੀਤਾ ਤਾਂ ਪਟਿਆਲੇ ਸ਼ਹਿਰ ਦਾ ਹੋਣ ਕਰਕੇ ਜਾਂ ਉਸ ਇਲਾਕੇ ਦੇ ਵਿੱਚ ਸੰਗਤਾਂ ਦੀ ਭਾਵਨਾ ਦੀ ਤਰਜਮਾਨੀ ਕਰਦਾ ਹੋਣ ਕਰਕੇ ਉਹਨੇ ਆਪਦਾ ਫਰਜ਼ ਸਮਝਿਆ ਕਿ ਉਹ ਪੁਲਿਸ ਪ੍ਰਸ਼ਾਸਨ ਕੋਲ ਪੇਸ਼ ਹੋਇਆ ਤੇ ਉੱਥੇ ਜਾ ਕੇ ਉਹਨੇ ਲਿਖਤੀ ਤੌਰ ਤੇ ਮੈਮੋਰੰਡਮ ਦਿੱਤਾ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ, ਕਿਉਂਕਿ ਜੇਕਰ ਹਰੀਸ਼ ਸਿੰਗਲਾ ਖਾਲਿਸਤਾਨ ਵਿਰੋਧੀ ਮਾਰਚ ਕਰੂਗਾ 29 ਅਪ੍ਰੈਲ ਨੂੰ ਤਾਂ ਇਹਦੇ ਨਾਲ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚੂਗੀ ਤੇ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਕਿਰਪਾ ਕਰਕੇ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਨੇ ਉਹ ਕਦਮ ਚੱਕੇ ਜਾਣ। ਹੁਣ ਜੇਕਰ ਉਹਨੇ ਉਸ ਮੌਕੇ ਕੋਈ ਉਹੋ ਜਿਹੀ ਗੱਲ ਕੀਤੀ ਹੁੰਦੀ, ਉਹਨੇ ਸਿਰਫ ਇਹ ਕਿਹਾ ਕਿ ਇਹਨੂੰ ਰੋਕਿਆ ਜਾਵੇ,
ਤੇ ਬਾਹਰ ਜਿਹੜੇ ਮੀਡੀਆ ਵਾਲੇ ਸੀਗੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਮੈਂ ਇੱਥੇ ਆਪਦੀ ਜਿਹੜੀ ਗੱਲ ਆ ਉਹ, ਕਿਉਂਕਿ ਆਪਾਂ ਬੇਬਾਕ ਹੋ ਕੇ ਬੇਲਾਗ ਹੋ ਕੇ ਗੱਲ ਕਰਦੇ ਆ, ਪਿਛਲੇ 5-7 ਸਾਲਾਂ ਦੇ ਵਿੱਚ ਬਹੁਤ ਸਾਰੇ YouTube ਚੈਨਲਾਂ ਵਾਲੇ ਸਰਗਰਮ ਹੋਏ ਨੇ। ਹੋ ਸਕਦਾ ਕੁਝ ਚੰਗੇ ਬੰਦੇ ਹੋਣ, ਪਰ ਬਹੁਤੇ ਜ਼ਿਆਦਾ ਜਿਹੜਾ ਤਜਰਬਾ ਹੁਣ ਤੱਕ ਉਹ ਤਾਂ ਮਾੜਾ ਹੀ ਸਾਬਤ ਹੋਇਆ। ਸਾਡੇ ਹੀ ਪੈਸੇ ਨਾਲ, ਸੰਗਤਾਂ ਦੇ ਸਹਿਯੋਗ ਨਾਲ, ਮਕਬੂਲ ਹੋਣ ਤੋਂ ਬਾਅਦ, ਪ੍ਰਵਾਨ ਹੋਣ ਤੋਂ ਬਾਅਦ ਇਹ YouTube ਚੈਨਲਾਂ ਵਾਲੇ ਬਹੁਤੇ ਜਿਹੜੇ ਭਰਾ ਨੇ ਸਾਡੇ ਜਾਂ ਭੈਣਾਂ ਆ, ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ, ਫਿਰ ਉਹ ਕੁਝ ਜ਼ਿਆਦਾ ਹੀ ਤੱਤੇ ਹੋ ਜਾਂਦੇ ਆ, ਜਾਂ ਕਹੀਏ ਵੀ ਇਹੋ ਜਿਹਾ ਮਾਹੌਲ ਸਿਰਜਦੇ ਨੇ ਜਿਹੜਾ ਸਾਡੇ ਸਿੱਖ ਹਿੱਤਾਂ ਦੇ ਉਲਟ ਜਾਂਦਾ। ਬੜੀ ਵਾਰ ਮੈਂ ਇਹ ਗੱਲ ਸੁਣੀ ਕਹੀ ਬਈ ਜੀ ਆਪਦੇ ਬੰਦਿਆਂ ਨੂੰ ਤਿਆਰ ਕਰੋ, ਪੱਤਰਕਾਰ ਬਣਾਓ ਤੇ ਮੀਡੀਆ 'ਚ ਲੈ ਕੇ ਜਾਓ, ਜਾਂ ਕੋਈ ਕਹਿੰਦਾ ਜੀ ਵਕੀਲ ਬਣਾਓ, ਕੋਈ ਕਹਿੰਦਾ ਜੀ ਜੱਜ ਬਣਾਓ। ਪਰ ਹੁਣ ਤੱਕ ਤਾਂ ਇਹੀ ਆ ਵੀ ਜਿਹੜਾ ਵੀ ਸਿੱਖ ਇਸ ਤਰ੍ਹਾਂ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਬਣ ਜਾਂਦਾ, ਉਦੋਂ ਬਾਅਦ ਵਿੱਚ ਕੋਈ ਵਿਰਲਾ ਹੀ ਬਚਦਾ, ਨਹੀਂ ਤਾਂ ਬਹੁਤੇ ਜ਼ਿਆਦਾ ਸਿੱਖ ਹਿੱਤਾਂ ਦੀ ਪਰਵਾਹ ਕਰਨੋਂ ਹਟ ਜਾਂਦੇ। YouTube ਚੈਨਲਾਂ ਵਾਲਿਆਂ ਨੇ ਪਰਵਾਨੇ ਨੂੰ ਬਾਹਰ ਜਦੋਂ ਗੱਲਬਾਤ ਕੀਤੀ, ਬਾਹਰ SSP ਦਫ਼ਤਰ ਤੋਂ ਬਾਹਰ, ਉਹਨਾਂ ਨੇ ਭੜਕਾ ਹਟ ਭਰੇ ਲਹਿਜੇ ਵਿੱਚ ਗੱਲਾਂ ਜਿਹੀਆਂ ਕਰ ਲਈਆਂ, ਤਿੱਖੀਆਂ ਜਿਹੀਆਂ ਤੱਤੀਆਂ ਜਿਹੀਆਂ ਗੱਲਾਂ ਵੀ ਜੇ ਉਹ ਨਾ ਰੋਕੇ ਫਿਰ ਕੀ ਕਰੋਗੇ ਜੀ, ਜੇ ਨਾ ਰੋਕਿਆ। ਉੱਥੇ ਉਹਨੇ ਭਾਵੁਕਤਾ ਬਸ ਕਿਤੇ ਕਹਿ ਬੈਠਿਆ ਵੀ ਫਿਰ ਅਸੀਂ ਵੀ ਉੱਥੇ ਵਿਰੋਧੀ ਮਾਰਚ ਕੱਢਾਂਗੇ ਜਾਂ ਅਸੀਂ ਉਹਨਾਂ ਨੂੰ ਰੋਕਾਂਗੇ। ਹਾਲਾਂਕਿ ਬਰਜਿੰਦਰ ਸਿੰਘ ਪਰਵਾਨੇ ਨੂੰ ਬਾਅਦ ਵਿੱਚ ਜਦੋਂ ਪੂਰਾ ਸਿਰੇ ਤੇ ਗੱਲ ਆ ਗਈ, ਉਦੋਂ ਜਿਵੇਂ ਉਹਨੂੰ ਪ੍ਰਸ਼ਾਸਨ ਨੇ ਆਖਿਆ ਵੀ ਤੁਸੀਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਬਹਿ ਜਾਓ, ਤੁਸੀਂ ਬਾਹਰ ਨਹੀਂ ਨਿਕਲਣਾ, ਅਸੀਂ ਸ਼ਹਿਰ ਦੇ ਵਿੱਚ ਉਹਨਾਂ ਦਾ ਮਾਰਚ ਨਹੀਂ ਨਿਕਲਣ ਦਿਆਂਗੇ। ਉਹ ਉਸੇ ਗੱਲ ਤੇ ਸਟੈਂਡ ਲੈ ਗਿਆ। ਉਹਨੂੰ ਹਾਲਾਂਕਿ ਬਹੁਤ ਜ਼ਿਆਦਾ ਆਲੋਚਨਾ ਝੱਲਣੀ ਪਈ ਕਿ ਜੀ ਉੱਥੇ ਸ਼ਹਿਰ ਦੇ ਵਿੱਚ ਆਹ ਕੁਛ ਹੋ ਗਿਆ, ਤੂੰ ਸੱਦਾ ਦੇ ਕੇ ਆਇਆ ਨਹੀਂ, ਲੋਕ ਉੱਥੇ ਸੱਦ ਲਏ, ਸੰਗਤਾਂ ਉੱਥੇ ਪਹੁੰਚ ਗਈਆਂ, ਉਹਦੀ ਕ੍ਰਿਟਿਸਿਜ਼ਮ ਬੜੀ ਹੋਈ ਹੈ। ਪਰ ਉਹ ਬੰਦਾ ਇਸ ਗੱਲ ਤੇ ਪੱਕਾ ਰਿਹਾ ਕਿ ਜੀ ਆਪਾਂ ਤਾਂ SSP ਨਾਨਕ ਸਿੰਘ ਨਾਲ ਗੱਲ ਹੋਈ ਆ, ਉਹਨੇ ਆਪਾਂ ਨੂੰ ਕਿਹਾ ਹੋਇਆ ਵਾ ਤੇ ਆਪਾਂ ਸੜਕ ਤੇ ਨਹੀਂ ਜਾਣਾ। ਖੈਰ, ਉਸ ਸ਼ਖਸ ਨੂੰ ਜਿਹਨੇ ਕੌਮ ਤੋਂ, ਸੰਗਤਾਂ ਤੋਂ, ਆਪਦੇ ਸਿੱਖ ਭਾਈਚਾਰੇ ਤੋਂ ਇਸ ਗੱਲ ਲਈ ਬਹੁਤ ਜ਼ਿਆਦਾ ਵਿਰੋਧਤਾ ਝੱਲੀ ਕਿ ਤੁਸੀਂ ਭਾਈ ਸਾਹਿਬ ਪਰਵਾਨਾ ਜੀ ਪਹਿਲਾਂ ਸੰਗਤਾਂ ਨੂੰ ਸੱਦ ਕੇ ਆਪ ਤੁਸੀਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪ੍ਰਸ਼ਾਸਨ ਦੇ ਕਹਿਣ ਤੇ ਬੈਠੇ ਰਹੇ ਤੇ ਬਾਹਰ ਇੰਨਾ ਕੁਝ ਹੋ ਗਿਆ। ਉਸੇ ਬਰਜਿੰਦਰ ਸਿੰਘ ਪਰਵਾਨੇ ਦੀ ਇਹਨਾਂ ਨੇ ਕਦਰ ਤਾਂ ਕੀ ਕਰਨੀ ਸੀ ਪ੍ਰਸ਼ਾਸਨ ਵਾਲਿਆਂ ਨੇ ਕਿ ਯਾਰ ਸਾਡੀ ਗੱਲ ਮੰਨੀ ਹੈ। ਉਲਟਾ ਉਹਨੂੰ ਕੱਲ ਬਿਠਾ ਕੇ ਆਹ ਪੁਲਿਸ ਅਫਸਰ ਨਵੇਂ, ਕਿਉਂਕਿ ਉਹ ਜਿਹੜੇ ਪਹਿਲੀ ਟੀਮ ਸੀਗੀ ਉਹ ਤਾਂ ਕਾਣੀ ਸੀ, ਉਹ ਤਾਂ ਕਹਿ ਸਕਦੀ ਨਹੀਂ ਸੀ ਇਹ ਗੱਲਾਂ। ਉਹਨਾਂ ਤਾਂ ਹੱਥ ਖੜੇ ਹੋ ਕਰਤੇ ਹੋਣੇ ਆ ਵੀ ਅਸੀਂ ਹੁਣ ਕਿਹੜੇ ਹਿਸਾਬ ਨਾਲ ਬਰਜਿੰਦਰ ਪਰਵਾਨੇ ਨੂੰ ਦੋਸ਼ੀ ਕਰਾਰ ਦਈਏ ਬਈ। ਪਰ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਕੇਜਰੀਵਾਲ ਦੇ ਕਹਿਣ ਤੇ ਗਾਹਾਂ ਦਿੱਲੀ ਦਰਬਾਰ, ਹਕੂਮਤੀ ਤੰਤਰ, ਏਜੰਸੀਆਂ, RSS, ਸੋ ਮੁਲਕ ਦਾ ਪੂਰਾ ਢਾਂਚਾ ਜਿਹੜਾ ਹੈ, ਜਦੋਂ ਉਹ ਆਪਦੀ ਆਈ ਤੇ ਆ ਜੇ ਫਿਰ ਉਹ ਪੁਲਿਸ ਤੋਂ ਉਹ ਕੁਛ ਕਰਾਉਂਦਾ ਤੇ ਉਹ ਕੁਛ ਕਹਾਉਂਦਾ ਜਿਹਨੇ ਪਿਛਲੇ ਪੰਜਾਬ ਦੇ ਵਿੱਚ 1978 ਤੋਂ ਲਾਹੂ ਲਾਇਆ ਤੇ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ। ਉਹੀ ਕੁਛ ਵਾਪਰਿਆ। ਮੁਖਵਿੰਦਰ ਸਿੰਘ ਛੀਨਾ ਬਿਠਾਤਾ। ਉਹ ਜਨਾਬ ਕਹਿੰਦੇ ਬਈ ਬਰਜਿੰਦਰ ਸਿੰਘ ਪਰਵਾਨਾ ਜਿਹੜਾ ਉਹ ਮਾਸਟਰ ਮਾਈਂਡ ਆ। ਬੜਾ ਵਿਰੋਧ ਹੋਇਆ ਔਰ ਰੱਜ ਕੇ ਸਿੱਖ ਸੰਗਤਾਂ ਨੇ ਇਸ ਗੱਲ ਦਾ ਠੋਕਵਾਂ ਵਿਰੋਧ ਕੀਤਾ, ਭਾਵੇਂ ਕਿ ਡਰਾਉਣ ਲਈ ਲੋਕਾਂ ਨੂੰ ਮੁਖਵਿੰਦਰ ਸਿੰਘ ਛੀਨਾ ਤੋਂ ਇਹ ਵੀ ਕਹਾਇਆ ਕਿ ਜੀ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਗੱਲ ਕਰੂਗਾ ਚੱਕ ਲਿਆਵਾਂਗੇ, ਪਰਚਾ ਦੇ ਦਿਆਂਗੇ। ਇੱਕ ਦਾ ਪਰਚਾ ਦਿੱਤਾ ਵੀ ਆ, ਕਹਿੰਦੇ ਸੋਸ਼ਲ ਮੀਡੀਆ ਤੇ ਕੋਈ ਲਿਖਣ ਵਾਲੇ ਬੜੀ ਆਪਦੇ ਵੱਲੋਂ ਇਸ ਗੱਲ ਦੀ ਵੀ ਕਿਸੇ ਨੂੰ ਖੰਘਣ ਨਹੀਂ ਦੇਣਾ, ਬਰਜਿੰਦਰ ਸਿੰਘ ਪਰਵਾਨੇ ਨੂੰ ਬਦਨਾਮ ਵੀ ਕਰਨਾ ਤੇ ਉਹਦੇ ਹੱਕ 'ਚ ਜਾਂ ਸੱਚੀ ਸਿੱਖਾਂ ਨੂੰ ਸੱਚੀ ਗੱਲ ਕਰਨ ਨਹੀਂ ਦੇਣੀ। ਇੱਕ ਪਾਸੇ ਹੋਰ ਜਿੰਨੇ ਹਿੰਦੂ ਦਹਿਸ਼ਤਗਰਦ ਨੇ ਉਹ ਲਗਾਤਾਰ ਭਕਾਈ ਮਾਰ ਰਹੇ ਨੇ, ਲਾਈਵ ਹੋ ਕੇ ਮਾੜਾ ਚੰਗਾ ਬੋਲ ਰਹੇ ਆ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ, ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾ ਰਹੇ, ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ। ਪਰ ਸਿੱਖਾਂ ਨੂੰ ਡਰਾਉਣ ਲਈ ਕਿ ਕੋਈ ਫੇਸਬੁੱਕ ਤੇ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਿੱਖ ਪੱਖ ਨਾ ਪੇਸ਼ ਕਰ ਜੇ, ਇਹ ਕਹਿਤਾ ਕਿ ਜੀ ਜੇ ਕੋਈ ਉੱਥੇ ਬੋਲਿਆ ਤਾਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਜਦੋਂ ਹੱਕ ਸੱਚ ਦੀ ਗੱਲ ਆਉਂਦੀ ਆ ਉਦੋਂ ਕੋਈ ਨਹੀਂ ਪਿੱਛੇ ਹਟਦਾ ਹੁੰਦਾ। ਮੈਂ ਬਹੁਤ ਇਸ ਗੱਲੋਂ ਖੁਸ਼ ਹਾਂ ਕਿ ਸਿੱਖਾਂ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਜਾਂ ਆਗੂਆਂ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਹਕੂਮਤ ਦੇ ਇਸ ਹਮਲੇ ਦਾ ਵਿਰੋਧ ਕੀਤਾ। ਮੈਂ ਜਦੋਂ ਸੋਸ਼ਲ ਮੀਡੀਆ ਤੇ ਨਜ਼ਰ ਮਾਰੀ ਹੈ ਤਾਂ ਕੋਈ ਵੀ ਇਹੋ ਜਿਹੀ ਸੰਸਥਾ ਜਾਂ ਕੋਈ ਆਗੂ ਬਚਿਆ ਹੋਣਾ, ਦਿੱਲੀ ਤੋਂ ਮਨਜੀਤ ਸਿੰਘ ਜੀਕੇ ਤੋਂ ਸ਼ੁਰੂ ਕਰਕੇ
ਪੰਜਾਬ ਤੋਂ ਬਾਹਰ ਬੈਠੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਆਗੂ ਸੱਜਣ ਸਰਕਾਰਾਂ ਨੇ ਜਾਂ ਪੰਜਾਬ ਦੇ ਵਿੱਚ ਨੇ, ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹਰ ਪਾਸਿਓਂ ਮਤਲਬ ਇਸ ਗੱਲ ਦੀ ਵਿਰੋਧਤਾ ਹੋ ਰਹੀ ਆ ਕਿ ਇਹ ਜਿਹੜਾ ਸਾਰਾ ਘਟਨਾਕ੍ਰਮ ਇਹਦੇ ਵਿੱਚ ਸਿੱਖ ਦੋਸ਼ੀ ਨਹੀਂ ਹੈਗੇ। ਖਾਸ ਤੌਰ ਤੇ ਬਰਜਿੰਦਰ ਸਿੰਘ ਪਰਵਾਨੇ ਨੂੰ ਜਿਵੇਂ ਖਲਨਾਇਕ ਬਣਾ ਕੇ ਪੇਸ਼ ਕਰ ਰਹੇ ਹੋ, ਇਹ ਬਹੁਤ ਮਾੜਾ। ਇਸ ਸਾਰੇ ਕਾਸੇ ਦੇ ਲਈ ਜੋ ਲਾਹਨਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਪੈ ਰਹੀਆਂ ਨੇ, ਉਹਦੇ ਲਈ ਅੱਜ ਆਈਜੀ ਛੀਨੇ ਨੂੰ ਦੁਬਾਰਾ ਬਹਿਣਾ ਪਿਆ ਤੇ ਕਹਿਣਾ ਪਿਆ ਕਿ ਬਰਜਿੰਦਰ ਪਰਵਾਨਾ ਮਾਸਟਰ ਮਾਈਂਡ ਨਹੀਂ ਹੈ। ਹੁਣ ਪਹਿਲਾਂ ਤਾਂ ਉਹਦਾ ਸਾਰੇ ਪਾਸੇ ਵਿਰੋਧ ਆਪਣਾ ਜਲੂਸ ਕੱਢਿਆ, ਵੱਧ ਤੋਂ ਵੱਧ ਅਖਬਾਰਾਂ ਖਾਸ ਤੌਰ ਤੇ ਐਂਟੀ ਪੰਥਕ ਅਖਬਾਰਾਂ ਨੇ ਜਾਂ ਸਿੱਖਾਂ ਦੇ ਉਲਟ ਚੱਲਣ ਵਾਲੇ ਮੀਡੀਆ ਨੇ ਰੱਜ ਕੇ ਬਦਨਾਮ ਕੀਤਾ। ਜਿਹੜਾ ਭਾਰਤ ਦਾ ਨੈਸ਼ਨਲ ਮੀਡੀਆ ਜਾਂ ਪੰਥ ਜਾਂ ਪੰਜਾਬ ਵਿਰੋਧੀ ਮੀਡੀਆ ਕਹਿਣਾ ਚਾਹੀਦਾ, ਉਹਨੇ ਤਾਂ ਪੂਰੀ ਤਹਿ ਤੋੜਤੀ, ਵਾਰ-ਵਾਰ ਉਹਨੂੰ ਦਿਖਾ ਕੇ ਆਹ ਦੇਖੋ ਜੀ ਇਹ ਹੈ ਉਹ ਬਰਜਿੰਦਰ ਪਰਵਾਨਾ, ਇਹਨੇ ਅੱਗ ਲਾਤੀ, ਫਲਾਨਾ ਕਰਤਾ। ਸੋ ਬਰਜਿੰਦਰ ਪਰਵਾਨੇ ਨੂੰ 24 ਘੰਟੇ ਬਦਨਾਮ ਕਰਨ ਤੋਂ ਬਾਅਦ ਹੁਣ ਉਹਦੇ ਬਾਰੇ ਆਈਜੀ ਸਾਹਿਬ ਨੇ ਪੋਲਾ ਜਿਹਾ ਮੂੰਹ ਬਣਾ ਕੇ ਕਹਿਤਾ ਨਹੀਂ ਜੀ ਉਹ ਤਾਂ ਮਾਸਟਰ ਮਾਈਂਡ ਹੈ ਨਹੀਂ। ਖੈਰ, ਇਸ ਤੋਂ ਅਗਲੀ ਗੱਲ ਵੱਲ ਆਪਾਂ ਜੇ ਆਈਏ ਤਾਂ ਉਹ ਇਹ ਹੈ ਕਿ ਸਰਦਾਰ ਗੁਰਪ੍ਰੀਤ ਸਿੰਘ ਜਿਉਣ ਸਿੰਘ ਵਾਲਾ ਇਸ ਸੱਜਣ ਨੇ ਵੀ ਉਸ ਦਿਨ ਉਸ ਮੋਰਚੇ ਵਿੱਚ ਹਿੱਸਾ ਪਾਇਆ ਸੀ। ਜਦੋਂ ਪਰਚਾ ਦਰਜ ਹੋ ਗਿਆ ਉਹ ਕੁਦਰਤੋਂ ਘਰ ਨਹੀਂ ਸੀ ਤੇ ਪਟਿਆਲੇ ਤੋਂ ਪੁਲਿਸ ਪਾਰਟੀ ਉਹਦੇ ਘਰ ਜਦੋਂ ਪਹੁੰਚੀ ਉਹ ਤਾਂ ਨਹੀਂ ਮਿਲਿਆ, ਪਰ ਉਹਦੀ ਜਿਹੜੀ ਘਰ ਵਾਲੀ ਆ, ਉਹਦੀ ਸਿੰਘਣੀ ਆ, ਉਹਨੂੰ ਪੁਲਿਸ ਪਾਰਟੀ ਚੱਕ ਕੇ ਲੈ ਗਈ। ਤੇ ਜਦੋਂ ਇਸ ਗੱਲ ਦਾ ਸੰਗਤਾਂ ਨੂੰ ਪਤਾ ਲੱਗਿਆ, ਥਾਣੇ ਦਾ ਘਿਰਾਓ ਕੀਤਾ, ਉਹਨੂੰ ਫਿਰ ਛੱਡਣਾ ਤਾਂ ਪੈ ਗਿਆ। ਪਰ ਜੋ ਲਾਹਨਤਾਂ ਇਸ ਗੱਲ ਹੀ ਪੰਜਾਬ ਸਰਕਾਰ ਨੂੰ ਪਈਆਂ ਨੇ ਉਹ ਵੀ ਆਪਣੇ ਆਪ ਦੇ ਵਿੱਚ ਕਮਾਲ ਹੈ। ਪਹਿਲਾਂ ਬਰਜਿੰਦਰ ਪਰਵਾਨੇ ਨੂੰ ਮਾਸਟਰਮਾਈਂਡ ਕਹਿਣ ਦੇ ਉੱਤੇ, ਦੂਜਾ ਗੁਰਪ੍ਰੀਤ ਸਿੰਘ ਜਿਉਣ ਸਿੰਘ ਵਾਲੇ ਦੀ ਸਿੰਘਣੀ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਲੈ ਕੇ ਆਂਦਾ ਉਸ ਗੱਲ ਬਦਲੇ, ਤੇ ਰਹਿੰਦੀ ਖੁੰਦੀ ਕਸਰ ਸਿੱਖ ਸੰਗਤਾਂ ਨੇ ਇਹ ਗੱਲ ਕਹੀ ਆ ਕਿ ਭਾਈ ਗੁਰਸੇਵਕ ਸਿੰਘ ਭਾਣਾ ਜਦੋਂ ਉਹਦੇ ਉੱਤੇ ਇੱਕ ਹਿੰਦੂ ਅੱਤਵਾਦੀ ਕਿਰਪਾਨ ਲੈ ਕੇ ਪੁਲਿਸ ਦੀ ਹਾਜ਼ਰੀ ਵਿੱਚ ਹਮਲਾ ਕਰਨ ਆਇਆ ਤੇ ਉਹਨੂੰ, ਹਾਲਾਂਕਿ ਪੁਲਿਸ ਵਾਲਿਆਂ ਨੇ ਉਹਨੂੰ ਮੌਕੇ ਤੇ ਕਾਬੂ ਕੀਤਾ, ਆਪਦੇ ਬਚਾਅ ਲਈ ਡਾਂਗ ਉਗਰੀ ਮਾਰੀ ਵੀ ਨਹੀਂ ਮੇਰੇ ਖਿਆਲ ਚ ਇਹਨੇ ਭਾਣੇ ਨੇ। ਤੇ ਗੁਰਸੇਵਕ ਸਿੰਘ ਭਾਣੇ ਉੱਤੇ ਤਾਂ ਖਤਰਨਾਕ ਧਾਰਾਵਾਂ ਲਾ ਕੇ ਪਰਚਾ ਦੇਤਾ ਕਿ ਜੀ ਇਹਨੇ ਉੱਤੇ ਆਪਦੇ ਹਮਲਾ ਕਿਉਂ ਰੋਕਿਆ। ਦੱਸੋ, ਸਾਰੀ ਦੁਨੀਆ ਕਹਿੰਦੀ ਹੈ ਵੀ ਆਪਦੇ ਬਚਾਅ ਲਈ ਜੇ ਦੁਸ਼ਮਣ ਤੋਂ, ਵਿਰੋਧੀ ਤੋਂ ਆਪਦਾ ਬਚਾਅ ਕਰਦਿਆਂ ਕੋਈ ਕਤਲ ਤੱਕ ਵੀ ਹੋ ਜੇ, ਬੰਦਾ ਵੀ ਮਰ ਜੇ, ਤਾਂ ਵੀ ਕੋਈ ਏਡੀ ਗੱਲ ਨਹੀਂ ਹੈ, ਕਿਉਂਕਿ ਹਰੇਕ ਬੰਦੇ ਨੂੰ ਆਪਦੇ ਬਚਾਅ ਦਾ ਹੱਕ ਆ। ਹੁਣ ਕਿਰਪਾਨ ਦਾ ਵਾਰ ਰੋਕਣਾ ਇੱਕ ਗੁਨਾਹ ਬਣ ਗਿਆ ਜੀ ਇੱਥੇ। ਮਤਲਬ ਇਹ ਆ ਕਿ ਜੇਕਰ ਤਾਂ ਗੁਰਸੇਵਕ ਸਿੰਘ ਭਾਣਾ ਉਰਿਓਂ ਆਰਾਮ ਨਾਲ ਬੀਬਾ ਪੁੱਤ ਬਣ ਕੇ ਉਹ ਤੋਂ ਜੁੱਤੀਆਂ ਖਾਂਦਾ, ਕਿਰਪਾਨ ਦਾ ਵਾਰ ਝੱਲਦਾ, ਫੇਰ ਤਾਂ ਉਹ ਬਹੁਤ ਵਧੀਆ ਸੀ, ਹਨਾ। ਪਰ ਹੁਣ ਰੋਕਿਆ ਕਿਉਂ ਆ ਜੀ? ਇਹ ਆ ਉਹ ਗੱਲ ਜਿਹਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਭਾਰਤੀ ਮੀਡੀਆ ਤੇ ਭਾਰਤ ਦੀ ਹਕੂਮਤ ਇਹ ਕਹਿੰਦੀ ਆ ਕਿ ਸਿੱਖੋ ਤੁਸੀਂ ਚੂੰ ਨਹੀਂ ਕਰਨੀ, ਤੁਸੀਂ ਚੂੰ ਨਹੀਂ ਕਰਨੀ, ਤੁਹਾਡੇ ਉੱਤੇ, ਤੁਹਾਡੇ ਧਰਮ ਉੱਤੇ, ਧਰਮ ਸਥਾਨਾਂ ਉੱਤੇ ਸਿੱਖ ਜਜ਼ਬਾਤਾਂ ਦੇ ਖਿਲਾਫ ਹਿੰਦੂ ਕੱਟੜਪੰਥੀ ਜੋ ਮਰਜ਼ੀ ਭਕਾਈ ਮਾਰਨ, ਤੁਸੀਂ ਚੂੰ ਨਹੀਂ ਕਰਨੀ। ਤੁਹਾਡਾ ਹੱਕ ਹੀ ਨਹੀਂ ਹੈਗਾ ਵੀ ਕਿਸੇ ਤੁਸੀਂ ਹਰੀਸ਼ ਸਿੰਘਲੇ ਦੇ ਜਾਂ ਕਿਸੇ ਹੋਰ ਦੇ ਖਿਲਾਫ ਗੱਲ ਪ੍ਰਸ਼ਾਸਨ ਤੱਕ ਵੀ ਲੈ ਕੇ ਜਾਓ। ਤੁਸੀਂ ਕਿਵੇਂ ਸੋਚ ਲਿਆ ਪਰਵਾਨਾ ਜੀ ਕਿ ਕਾਰਵਾਈ ਹੋਊਗੀ? ਕਾਰਵਾਈ ਤੁਹਾਡੇ ਤੇ ਹੋਊਗੀ ਜੇਕਰ ਤੁਸੀਂ ਉਹਨਾਂ ਨੂੰ ਸਿੱਖ ਜਜ਼ਬਾਤਾਂ ਨੂੰ ਲਾਗੂ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਆਹ ਹਾਲ ਆ ਜੀ ਇਸ ਮੁਲਕ ਦੇ ਵਿੱਚ ਸਾਡਾ। ਇਸ ਮੁਲਕ ਦੇ ਵਿੱਚ ਸਿੱਖ ਤੇ ਸਿੱਖੀ ਦਾ ਜਿਹੜਾ ਹਾਲ ਆ ਉਹਦੇ ਵਿੱਚ ਖੁਸ਼ੀ ਜਾਂ ਸੁਖੀ ਕੌਣ ਹੈ? ਉਹ ਸਿੱਖ ਜਿਹੜੇ ਕਹਾੜੇ ਦਾ ਦਸਤਾ ਬਣੇ ਹੋਏ ਨੇ, ਜਿਹੜੇ RSS BJP ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਆ, ਉਹਨਾਂ ਨੂੰ ਦਲੀਲਾਂ ਲੱਭ ਜਾਣਗੀਆਂ, ਉਹ ਸਿੱਖਾਂ ਨੂੰ ਹਰ ਵੇਲੇ ਗਲਤ ਸਾਬਤ ਕਰਦੇ ਲੱਗੇ ਰਹਿਣਗੇ, ਹੁਣ ਵੀ ਲੱਗੇ ਹੋਏ ਨੇ। ਕੋਈ ਉਹਨਾਂ ਨੂੰ ਮਤਲਬ ਨਹੀਂ ਬਈ ਸਾਰੀ ਸਿੱਖ ਕੌਮ ਦੇ ਵਿਰੋਧ ਦੇ ਸਾਹਮਣੇ ਝੁਕਦਿਆਂ ਹੋਇਆਂ ਹੁਣ IG ਨੂੰ ਖੁਦ ਕਹਿਣਾ ਪਿਆ ਕਿ ਬਰਜਿੰਦਰ ਪਰਵਾਨਾ ਮਾਸਟਰਮਾਈਂਡ ਨਹੀਂ ਹੈ, ਪਰ ਉਹ ਫਿਰ ਵੀ ਪਰਵਾਨੇ ਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕਿਓਂ ਮਤਲਬ ਕਿ ਉਹਦਾ ਨੁਕਸ ਲੱਭਣ ਨੂੰ ਲੱਗੇ ਹੋਏ ਨੇ। ਉਹ ਦਲੀਲਾਂ ਤਾਂ ਭਗਵੰਤ ਮਾਨ ਤੇ ਉਹਦੀ ਸਰਕਾਰ ਨੇ ਵੀ ਨਹੀਂ ਸੋਚੀਆਂ ਹੋਣੀਆਂ ਜਿਹੜੀਆਂ ਇਹ ਦੇਣ ਲੱਗੇ ਹੋਏ ਨੇ ਪਰਵਾਨੇ ਦੇ ਖਿਲਾਫ।
कि परवाना बड़ा माड़ा जी, भाना साहब बड़े माड़े आ, गुरप्रीत सिंह बड़ा माड़ा जी, फलाना बड़ा माड़ा। इस सारे समय दौरान ਜਿਹੜੇ ਇੱਕ ਗੱਗੀ ਪੰਡਤ ਜੀ ਆ, ਉੱਥੇ ਗੱਗੀ ਪੰਡਤ ਨੇ ਠੀਕ ਆ, ਸਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਉਦੋਂ ਜਦੋਂ ਉਹਨੇ ਹਰੀਸ਼ ਸਿੰਗਲੇ ਦਾ ਤੇ ਉਹਦੇ ਮੁੰਡੇ ਦਾ ਵਿਰੋਧ ਕੀਤਾ, ਹੋਰ ਵੀ ਉੱਥੇ ਕਾਫੀ ਕੁਝ ਹੋਇਆ। ਪਰ ਉਹ ਗੱਲ ਹੁਣ ਬਾਅਦ ਵਿੱਚ ਪਤਾ ਲੱਗੀ ਆ ਕਿ ਇਹ ਜਿਹੜਾ ਚੱਕਰ ਆ ਉਹ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੇ ਅੰਦਰੂਨੀ ਕਲੇਸ਼ ਵਿੱਚ ਆ। ਜਿਹੜਾ ਇਹ ਹਰੀਸ਼ ਸਿੰਗਲਾ, ਇਹ ਪਹਿਲਾਂ ਪਵਨ ਕੁਮਾਰ ਸ਼ਰਮਾ, ਉਹ ਪਵਨ ਕੁਮਾਰ ਸ਼ਰਮਾ ਹੀ ਆ ਉਹ ਜਿਹੜਾ ਬਾਦਲ ਸਾਹਿਬ ਦੇ ਨਾਲ ਜਿਹਨੇ ਆਹ ਵੋਟਾਂ ਵਾਲੇ ਦਿਨਾਂ 'ਚ ਸਮਝੌਤਾ ਕੀਤਾ ਸੀਗਾ। ਇਹ ਉਹੀ ਪਵਨ ਕੁਮਾਰ ਸ਼ਰਮਾ ਹੈ ਜਿਹਦੇ ਬਾਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੀਆਂ ਤਕਰੀਰਾਂ 'ਚ ਕਹਿੰਦੇ ਹੁੰਦੇ ਸੀ ਵੀ ਉਹਦੇ ਕੋਲੋਂ ਜੋ ਇੰਨੇ 300 ਗ੍ਰੇਡ ਫੜੇ ਗਏ ਆ, ਉੱਥੇ ਕੋਈ ਕਾਰਵਾਈ ਨਹੀਂ ਕੀਤੀ। ਇਹ ਉਹੀ ਨੇ। ਤੋ ਜਿਹੜਾ ਉਹਦਾ ਇਹ ਸਾਥੀ ਹੁੰਦਾ ਸੀ, ਉਹਦੇ ਨਾਲ ਰਹਿੰਦਾ ਸੀਗਾ। 2007 ਵਿੱਚ ਉਹਦੇ ਨਾਲ ਲੜ ਝਗੜ ਕੇ ਇਹਨਾਂ ਨੇ ਆਪਦੀ ਵੱਖਰੀ ਦੁਕਾਨਦਾਰੀ ਖੋਲ ਲਈ, ਇਹ ਜਿਹੜੀ ਹਿੰਦੂ ਸ਼ਿਵਸੈਨਾ ਜੋ ਵੀ ਇਹਨੇ ਨਵੀਂ ਬਣਾਈ। ਤੋ ਇਹ ਜਿਹੜੀ ਨਵੀਂ ਧਿਰ ਵਿੱਚ ਗਿਆ ਹਰੀਸ਼ ਸਿੰਗਲਾ, ਉਹਨਾਂ ਨੇ ਵੀ ਇਹਨੂੰ ਪਾਰਟੀ ਚੋਂ ਕੱਢਿਆ ਹੈ ਜਿਹੀਆਂ ਕਰਤੂਤਾਂ ਕਰਕੇ। ਤੇ ਹਰੀਸ਼ ਸਿੰਗਲਾ ਜਦੋਂ ਉਹਨੂੰ ਪਹਿਲੋਂ ਪਵਨ ਕੁਮਾਰ ਸ਼ਰਮਾ ਨਾਲ ਸੀਗਾ, ਉਹਨਾਂ ਨੇ ਡੱਕਰਿਆ, ਹੁਣ ਇਹਨਾਂ ਨੇ ਡੱਕਰਿਆ। ਤੇ ਇਹਨਾਂ ਨੇ ਜਦੋਂ ਇਹਨੇ ਕਰਤੂਤ ਕੀਤੀ ਆ ਵੀ ਅਸੀਂ ਜੀ ਪਟਿਆਲੇ 'ਚ 29 ਅਪ੍ਰੈਲ ਨੂੰ ਖਾਲਿਸਤਾਨ ਵਿਰੋਧੀ ਮਾਰਚ ਕੱਢਾਂਗੇ, ਤਾਂ ਉਸ ਮੌਕੇ ਜਿਹੜੀ ਇਹਦੀ ਪਾਰਟੀ ਆ, ਉਹਦਾ ਪ੍ਰਧਾਨ ਜੋਗਰਾਜ ਆ, ਚਲੋ ਜੀ ਜੋ ਮਰਜ਼ੀ ਆ, ਉਹਨੇ ਵੀ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਕਿ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਇਹ ਸਾਡਾ ਮੈਂਬਰ ਨਹੀਂ। ਤੇ ਇਹ ਜਿਹੜਾ ਬੰਦਾ ਇਸ ਦੇ ਉੱਤੇ ਪਹਿਲਾਂ ਵੀ ਕਈ ਇਹੋ ਜਿਹੀਆਂ ਇਹ ਹਰਕਤਾਂ ਕਰਦਾ, ਤੇ ਇਹਦੇ ਖਿਲਾਫ ਜਿਹੜੀ ਵੀ ਕੋਈ ਕਾਰਵਾਈ ਬਣਦੀ ਆ, ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ, ਸਾਡੀ ਜਥੇਬੰਦੀ ਇਹਦੇ ਨਾਲ ਸਹਿਮਤ ਨਹੀਂ। ਹੁਣ ਪ੍ਰਸ਼ਾਸਨ ਨੂੰ ਤਾਂ ਉਦੋਂ ਹੀ ਚਾਹੀਦਾ ਸੀ ਵੀ ਚੱਕ ਲੈਂਦੇ ਇਹਨੂੰ, ਵੀ ਨਾ ਤੋਂ ਤੇਰੀ ਕੋਈ ਜਥੇਬੰਦੀ, ਨਾ ਕੋਈ ਗੱਲ, ਨਾ ਕੋਈ ਬਾਤ, ਪਰ ਪ੍ਰਸ਼ਾਸਨ ਨੇ ਇਹਨੂੰ ਨਹੀਂ ਕੁਝ ਕਿਹਾ। ਕਿਹਦੇ ਕਹਿਣ ਤੇ ਨਹੀਂ ਕਿਹਾ ਉਹ ਆਪਾਂ ਨੂੰ ਪਤਾ ਹੀ ਆ ਕਿ ਭਾਰਤੀ ਹਕੂਮਤੀ ਤੰਤਰ ਵਿੱਚ ਇਹਨਾਂ ਹਿੰਦੂ ਦਹਿਸ਼ਤਗਰਦਾਂ ਦੀ ਕਿਵੇਂ ਪੁਸ਼ਤ ਪਨਾਹੀ ਕੀਤੀ ਜਾਂਦੀ ਆ। ਉਹ ਇਹ ਜਿਹੜਾ ਹਰੀਸ਼ ਸਿੰਗਲਾ ਸੀ, ਇਹਦੇ ਜਿਹੜੇ ਸ਼ਰੀਕ ਸੀ ਜਾਂ ਵਿਰੋਧੀ ਸੀ, ਉਹਨਾਂ ਨੂੰ ਉਸ ਦਿਨ ਮੌਕਾ ਹੱਥ ਲੱਗ ਗਿਆ ਜਿੱਦਣ ਪਟਿਆਲੇ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਵਾਪਰਿਆ। ਉੱਥੇ ਉਹਦਾ ਮੁੰਡਾ ਕਿਸੇ ਗੱਲੋਂ ਤਲਖੀ ਵਿੱਚ ਆਪਦੇ ਕਿਸੇ ਵਿਰੋਧੀ ਧਿਰ ਨਾਲ ਖਹਿਬੜਬਾਜੀ ਵਿੱਚ ਹੋ ਗਿਆ ਤੇ ਉਹਨਾਂ ਨੇ ਕੁੱਟ ਕਟਾਪਾ ਕਰਤਾ। ਤੇ ਇੰਨੀ ਗੱਲ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਵਧੀਆ ਲੱਗਿਆ, ਲਓ ਜੀ ਗੱਗੀ ਪੰਡਤ ਹੋਣਾ ਨੇ ਹਰੀਸ਼ ਸਿੰਗਲਾ ਕੁੱਟਦਾ ਜਿਹਨੇ ਇੰਨਾ ਕਈ ਦਿਨ ਤੋਂ ਆਪਾਂ ਨੂੰ ਸੰਤਾਪ ਦਿੱਤਾ ਹੋਇਆ ਸੀ। ਪਰ ਉਹੀ ਗੱਗੀ ਪੰਡਤ ਬਾਅਦ ਵਿੱਚ ਲਾਈਵ ਹੋ ਕੇ ਬਹੁਤ ਕੁਝ ਇਹੋ ਜਿਹਾ ਅਵਾ ਤਵਾ ਬੋਲਿਆ ਜਿਹਦੀ ਕਰਕੇ ਉਹਦੇ ਉੱਤੇ ਵੀ ਕਾਰਵਾਈ ਕਰਵਾਉਣੀ ਪਈ। ਤੇ ਖਾਸ ਤੌਰ ਦੇ ਉੱਤੇ ਜਿਵੇਂ ਉਹਨੇ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਦੇ ਬਾਰੇ, ਇੱਥੋਂ ਤੱਕ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਐਵੇਂ ਝੂਠ ਬੋਲੀ ਜਾਂਦਾ ਜੀ ਅਸੀਂ ਉਹਨੂੰ ਭਜਾਇਆ, ਇੱਥੋਂ ਭਜਾਇਆ। ਹੁਣ ਜਥੇਦਾਰ ਗੁਰਚਰਨ ਸਿੰਘ ਟੌਹੜਾ, ਚਾਹੇ ਅਸੀਂ ਉਹਨਾਂ ਨਾਲ ਸਹਿਮਤ ਰਹੀਏ ਚਾਹੇ ਅਸਹਿਮਤ ਰਹੀਏ, ਪਰ ਉਹ ਕੋਈ ਆਮ ਜੇ ਬੰਦੇ ਨਹੀਂ ਸੀ। ਉਹ ਇੰਨਾ ਲੰਮਾ ਅਰਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਆ, ਸਾਡੀ ਸਿੱਖ ਸੰਸਥਾ ਆ ਉਹਦੇ ਪ੍ਰਧਾਨ ਰਹੇ ਆ। ਉਹ ਕਿਹੜਾ ਇੱਥੇ ਧਰਨੇ ਮੁਜ਼ਾਹਰਿਆਂ ਦੇ ਵਿੱਚ ਉਸ ਤਰੀਕੇ ਦੇ ਨਾਲ ਜਿਵੇਂ ਆਮ ਝਗੜਾ ਝਮੱਲਾ ਚੱਲਦਾ ਉਦਾਂ ਦੀ ਤਾਂ ਕਦੇ ਗੱਲ ਨਹੀਂ ਸੀ। ਜੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਕੋਈ ਸਟੈਪ, ਕੋਈ ਕਦਮ ਚੱਕਣਾ ਵੀ ਹੁੰਦਾ ਹੋਵੇ ਪਿਛਲੇ ਲਾਈਫ ਜਦੋਂ ਜਾਉਂਦੇ ਸੀ, ਤਾਂ ਕਿਸੇ ਚੱਜ ਹੱਲ ਦੀ ਗੱਲ 'ਚ ਕਰਨਗੇ, ਨਾ ਕਿ ਉਹ ਅਗਾ ਛੋਟੇ ਚੱਕ ਕੇ ਲੜਨ ਭਿੜਨ ਜਾਣ ਨਾਲ ਕਰਨਗੇ। ਤੇ ਉਹਨਾਂ ਬਾਰੇ ਅਪਸ਼ਬਦ ਵਰਤੇ। ਖੈਰ ਬੱਬੀ ਜਿਹੜਾ ਗੱਗੀ ਪੰਡਤ ਆ, ਉਹ ਤੇ ਵੀ ਪਰਚਾ ਹੋ ਗਿਆ। ਇੱਕ ਉਹਦਾ ਸਾਥੀ ਸੀਗਾ ਕੋਈ ਸ਼ੰਕਰ ਭਾਰਦਵਾਜ, ਉਹਦੇ ਤੇ ਵੀ ਹੋ ਗਿਆ। ਤੇ ਇੱਕ ਅਸ਼ਵਨੀ ਕੁਮਾਰ ਗੱਗੀ ਪੰਡਤ, ਇਹ 6 ਜਣੇ ਯਾਨੀ ਕਿ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ। ਤੇ ਜਿਹੜੇ ਆਪਣੇ ਸਿੱਖ ਭਾਈਚਾਰੇ ਦੇ ਵਿੱਚੋਂ ਬਰਜਿੰਦਰ ਸਿੰਘ ਪਰਵਾਨੇ ਸਮੇਤ ਜਿਹੜਾ ਸ਼ਿਵਦੇਵ ਵਾਸੀ ਪਿੰਡ ਬਾਲ ਸਿਕੰਦਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਦਵਿੰਦਰ ਸਿੰਘ ਵਾਸੀ ਜੀਂਦ, ਰਜਿੰਦਰ ਸਿੰਘ ਵਾਸੀ ਸਮਾਣਾ, ਕੁਲਦੀਪ ਸਿੰਘ ਢੈਂਠਲ ਤੇ ਹੋਰ ਜਿਹੜੇ ਸਿੰਘ ਨੇ ਇਹ ਗ੍ਰਿਫਤਾਰ ਹੋਏ ਆ। ਖੈਰ ਕਈਆਂ ਦਾ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਵੀ ਹੋਇਆ। ਪਰ ਇਹਦੇ ਵਿੱਚ ਕਿਹੜਾ AK-47 ਬਰਾਮਦ ਕਰਨੀਆਂ ਨੇ, ਇਹਦੇ 'ਚ ਕਿਹੜਾ ਕੋਈ ਸਾਜ਼ਿਸ਼ ਲੱਭਣੀ ਆ। ਸਿੱਧੀ ਜੀ ਗੱਲ ਆ, ਹਰੇਕ ਨੂੰ ਪਤਾ, ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ ਕਿ ਇਹ ਘਟਨਾਕ੍ਰਮ ਸਿੱਧਾ ਜਿਹਾ ਆ ਕਿ ਕਿਸੇ ਨੂੰ ਚੇਤਾ ਹੀ ਨਹੀਂ ਸੀ ਕਿ 29 ਅਪ੍ਰੈਲ ਦਾ ਕੀ ਦਿਹਾੜਾ। ਸੱਚੀ ਗੱਲ ਆ, ਵੀ ਆਪਾਂ ਜੋ ਮਰਜ਼ੀ ਕਹੀਏ, ਬੇਸ਼ੱਕ ਸਾਡੇ ਵਾਲੀ ਪੀੜ੍ਹੀ ਅਸੀਂ ਜਾਣਦੇ ਹਾਂ ਕਿ 29 ਅਪ੍ਰੈਲ ਨੂੰ 1986 ਨੂੰ ਖਾਲਿਸਤਾਨ ਜਿਹੜਾ ਸੀਗਾ ਪੰਥਕ ਕਮੇਟੀ ਨੇ ਐਲਾਨਨਾਮਾ ਕੀਤਾ ਸੀ। ਪਰ ਬਹੁਤੇ ਲੋਕਾਂ ਨੂੰ ਹੁਣ ਪਤਾ ਨਹੀਂ, ਕਿਉਂਕਿ ਬਹੁਤ ਵੱਡੀਆਂ ਘਟਨਾਵਾਂ ਵਾਪਰ ਗਈਆਂ, ਬਹੁਤ ਕੁਝ ਹੋ ਚੁੱਕਿਆ। ਇਸ ਸਾਰੇ ਮਾਹੌਲ ਦੇ ਵਿੱਚ
ਹੁਣ ਇਹ ਹੋਇਆ कि इस हरीश सिंगले नूं किसी ने दसिया कि जे तू ये करतूत करें तो फिर गल बन। सो 29 अप्रैल 1986 के सरबत खालसा वाले पंथक कमेटी के खालिस्तान के ऐलाननामे के खिलाफ हरीश सिंगले ने प्रोग्राम दिता। बरजिंदर सिंह परवाने ने उहदे खिलाफ बनदी कानूनी कार्रवाई लई चाराजोई की। उपरंत सिख संगतां ने उहदा मौके उत्ते 29 अप्रैल नूं उदों विरोध करन दा फैसला कीता जदों प्रशासन ने कोई कदम नहीं चुक्या। लगातार 10-15 दिन जहरीली बोली दे विच वीडियो बना बना के हरीश सिंगला पाउंदा रहा ते अंत जदों 29 तरीक का दिन आ गया उदण भी प्रशासन ने हरीश सिंगले नूं फड़न की बजाय उन्होंने काबू करने की बजाय उन्होंने हाउस अरेस्ट करने की बजाय उन्होंने खुल दी कि वह आपदे हिसाब दे नाल चल सके। जदों ये टकरा हो गया मंदिर वाले पासे तो मंदिर के उपरों खड़ के जान बुझ के गालां कढ़ियां गईयां, रोड़े मारे गए, गोली चलाई गई ताकि सिख नौजवान जदों प्रतिक्रिया करन तां सारी दुनिया च बदनामी करिए कि देखो जी इन्हां सिखां ने किवें मंदिर दे उत्ते अटैक कर दिता। ये सारी जिहड़ी कहानी है ये किहड़ी साजिश आ जिहदे लई एडे एडे रिमांड मंगे जा रहे हैं पुलिस वालों। पर पुलिस जिहड़ी आ सिखां नूं बदनाम करना चाहुंदी आ ते सिखां नूं ढक के खूंजे नाल लाउणा चाहुंदी आ। इस वेले जिहड़े 24-25 मुंडियां ते परचा दर्ज कीता वो बेचारे जिहड़े फड़े गए ठीक आ, बाकी आसे पासे होए ने। ते जेकर कोई हरख दा मारिया नरक नूं जांदा, जदों किसी दी घरवाली नूं चक लिआओ, किसी दे निआणिਆਂ नूं तंग करो ते जे कोई अणखा गैरत वाला कोई मूहरों स्टैंड लै जे, कोई पुआड़ा पै जे, फिर कहणगे जी हाय अतवाद आ गया, हाय जी खाड़कूवाद आ गया, हाय जी हथियार आ गए, हाय जी असाल्टां आ गई। पहला सिरे दा पंगा लेना, पहला सिख नौजवानों नूं बेदोशियां नूं जलील करना, तंग करना, किड्डी क आफत आ गई जी। उत्थे जे 4 नारे मार ले किसी ने जां 4 उत्थे चल रोड़े ही मारे सही, चलो जी। जिहड़ा हिंदू दहशतगर्दां ने कीता उधर ध्यान देने की बजाय सिखां नूं सारे संसार में जलील करने किड्डे किड्डे गपौड़े छड्डे जा रहे। किधरे IG कह रहे ने बरजिंदर परवाना मास्टरमाइंड आ, फिर मुकर जो। फिर अगले दी घर वाली चक लियाओ गुरप्रीत सिंह दी, फिर उन्होंने छड्डण जाओ भी नहीं जी नहीं चक्की, नहीं छड्ड दिंदे जी। फिर आ जिहड़ा गुरसेवक सिंह भाणा ये शरेआम ही धक्का आपदे बचा लई बंदा क्यों नहीं भज दौड़ करूगा जी। ਉਹਦੇ हथ सोटी सी, ਉਹਨੇ सोटी मूहरे करती किरपान का। हाँ मतलब कि असीं आराम दे नाल छितर खाइए ना। सो ये सारा कुछ जो वापर रहा तो मेरे मन में एक गल आ रही है कि इहो जिहा सिस्टम ही पहला वापर चुकिया। भगवंत सिंह मान भी उसे राह तुर पिया जिहड़े राह ते किसी वेले बरनाला तुरिया सी, फिर उदों पहला दरबारा तुरिया सी, फिर मुख मंत्री बेअंता तुरिया सी। ये उसे राह ते चल पई। गल यह है भी 17 मार्च 1980 नूं दरबारा सिंह मुख मंत्री बनया ते 6 अक्तूबर 1983 नूं उहदी सरकार डिसमिस होई सी जदों ढिलवां कांड होया सी। दरबारा सिंह जिहड़ा पंजाब दा मुख मंत्री सी ਉਹਨੂੰ इस गल का सदा ही पता सीगा कि मेरे नाल कोई MLA नहीं है जिन्हां दे करके भी मेरे आपदे सिर ते मैं सरकार बनाई फिरदा हां, मुख मंत्री बनया फिरदा हां। इसदा इंदिरा गांधी की मेहरबानी है कि मैं मुख मंत्री बनया हां, मैनूं तां नहीं कोई जिहना पुछना सी। सो इहो जिहा कमजोर ते रीढ़ दी हड्डी जिहदी है नहीं पंजाब ते पंथ दे हक्कां लई ਉਹਨੇ की गल कर लेनी सी किते। सो जदों इंदिरा गांधी ने 31 दसंबर 1981 नूं दरियाई पानियां दे समझौता जिहड़ा उह तों एक तरीके नाल पिस्तौल दी नोक ते कराउण वाली गल सी भी इत्थे साइन कर होए। तो जिहड़ा दरबारा सिंह दरियाई पानियां दे मसले ते सतलुज जमुना लिंक नहर दे मसले उत्ते स्टैंड नहीं ले सकिया जां इह तों बिना होर भी किसी मसले ते ओह पंजाब लई स्टैंड नहीं ले सकिया, ਉਹਦਾ ਕਾਰਨ ਕੀ ਸੀ? क्योंकि ਉਹਨੂੰ पता ਸੀਗਾ ਆਪਣੇ ਨਾਲ ਕਿਹੜਾ MLA ਆ, ਆਪਾਂ ਤਾਂ ਉਹੀ ਵੈਸੇ ਹੀ ਬਣ ਗਏ ਆ ਇੱਥੇ। ਇਹੋ ਜਿਹਾ ਕਮਜ਼ੋਰ ਮੁੱਖ ਮੰਤਰੀ ਜਿਹੜਾ ਇੰਦਰਾ ਗਾਂਧੀ ਦੇ ਇਸ ਏਜੰਡੇ ਲਈ ਪੂਰਾ ਫਿੱਟ ਸੀ, ਜਿਹੜਾ ਉਹ ਚਾਹੁੰਦੀ ਸੀ ਕਿ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਲੜਨ ਤੇ ਮੈਂ ਪਹਿਲੋਂ ਇਹੋ ਜਿਹਾ ਮਾਹੌਲ ਬਣਾਵਾਂ ਮੁਲਕ ਦੇ ਵਿੱਚ ਕਿ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਨੇ ਨਾ ਉਹ ਬੜੇ ਔਖੇ ਨੇ, ਹਿੰਦੂਆਂ ਨੂੰ ਬੜਾ ਭਾਰੀ ਖਤਰਾ ਵਾ ਤੇ ਮੈਂ ਹੀ ਬਚਾ ਸਕਦੀ ਹਾਂ, ਇਸ ਕਰਕੇ ਮੈਨੂੰ ਵੋਟਾਂ ਪਾਓ।
ਸੋ ਅਗਲੀਆਂ ਲੋਕ ਸਭਾ ਚੋਣਾਂ ਜਿਹੜੀਆਂ 84 ਦੇ ਵਿੱਚ ਹੋਈਆਂ ਜਾ ਕੇ ਦਸੰਬਰ ਜੇ ਦੇ ਵਿੱਚ, ਉਹਦੇ ਲਈ ਏਜੰਡਾ ਸੈੱਟ ਕਰਨ ਲਈ ਉਹਨੇ ਪੰਜਾਬ ਦੇ ਵਿੱਚ ਜੋ ਕੁਝ ਕਰਵਾਇਆ ਉਹ ਸਾਰਿਆਂ ਦੇ ਸਾਹਮਣੇ ਹੈ ਕਿ 29 ਮਈ 1981 ਨੂੰ ਅੰਮ੍ਰਿਤਸਰ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੇ ਕਿਰਪਾਨਾਂ ਦੀਆਂ ਨੋਕਾਂ ਉੱਤੇ ਬੀੜੀਆਂ ਦੇ ਸੈਕਟਾਂ ਦੇ ਬੰਡਲ ਬੰਨ ਕੇ ਇੱਥੇ ਨਾਅਰੇ ਲਾਏ ਕਿ ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ। ਸ਼ਾਨ ਬਣਦੀ ਹੈ ਜੀ ਸਿਗਰਟ ਬੀੜੀ ਪੀਣ ਨਾਲ ਇੱਥੇ। ਤੋ ਜਿੰਨਾ ਭੜਕਾਊ ਐਂਟੀ ਸਿੱਖ ਨਾਅਰੇਬਾਜ਼ੀ ਇੱਥੇ ਹੋਈ, ਉਹ ਦਰਬਾਰੇ ਨੂੰ ਖੁਦ ਨੂੰ ਸ਼ਰਮ ਹੋਣੀ ਚਾਹੀਦੀ ਸੀ ਕਿ ਮੈਂ ਇੱਥੇ ਅੰਮ੍ਰਿਤਸਰ ਸਿੱਖਾਂ ਦਾ ਕੇਂਦਰੀ ਸ਼ਹਿਰ ਆ, ਇੱਥੇ ਇਹਨਾਂ ਨੂੰ ਕਿਉਂ ਖੁੱਲ੍ਹ ਦੇ ਰਿਹਾ। ਇਹ ਜਿਹੜਾ ਲਾਂਭੂ ਲੱਗ ਰਹੇ ਆ ਇਹਦੇ ਨਾਲ ਕੰਮ ਖਰਾਬ ਹੋਊਗਾ। ਸੋ ਅਗਲੇ 31 ਮਈ ਨੂੰ ਇੱਕ ਦਿਨ ਬਾਅਦ ਹੀ ਇਦੋਂ ਮਾਰਚ ਸੀਗਾ ਖਾਲਸਾ ਸਿੱਖਾਂ ਦਾ, ਸਿੱਖ ਪੰਥ ਦਾ। ਉਹਦੇ ਵਿੱਚ ਇਹ ਮੰਗ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਜਾਵੇ। ਸੋ ਇਹ ਜਿਹੜਾ ਪੱਤਾ ਖੇਡਿਆ ਗਿਆ ਸੀ ਕਿ ਉਦੋਂ 2 ਦਿਨ ਪਹਿਲਾਂ ਹੀ ਆਪਾਂ ਫੱਟੇ ਚੱਕ ਦੋ, 31 ਮਈ ਵਾਲਾ ਸਿੱਖਾਂ ਦੇ ਮਾਰਚ ਤੋਂ ਪਹਿਲਾਂ ਇਹ ਦਰਬਾਰਾ ਸਿੰਘ ਨੇ 29 ਮਈ ਦੇ ਮਾਰਚ ਉੱਤੇ ਪਾਬੰਦੀ ਨਹੀਂ ਸੀ ਲਾਈ, ਉਹਨੂੰ ਹੋਣ ਦਿੱਤਾ ਸੀ। ਇਸ ਕਰਕੇ ਕੰਮ ਵਿਗੜਿਆ ਤੇ ਉਹ ਕੰਮ ਇੰਨਾ ਜ਼ਿਆਦਾ ਖਰਾਬ ਹੋਇਆ ਕਿ ਉਹਦੇ ਕਰਕੇ ਅੱਗੇ ਕਿੰਨਾ ਕੁਝ ਗਲਤ ਹੋਇਆ। ਫਿਰ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਸੀ ਉਦੋਂ ਲਾਲਾ ਜਗਤ ਨਾਰਾਇਣ ਜਿਹੜਾ ਉਹ ਮਾਰਿਆ ਗਿਆ। ਉਸ ਲਾਲਾ ਜਗਤ ਨਾਰਾਇਣ ਦੇ ਮਾਮਲੇ ਵਿੱਚ ਚੰਦੋਕਲਾਂ ਦੇ ਵਿੱਚ ਜਾ ਕੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦਰਬਾਰਾ ਸਿੰਘ ਦੇ ਸਰਕਾਰ 'ਚ ਹੋਈ। ਫਿਰ ਖਾਲਸਾ ਕਾਲਜ ਦੇ ਵਿੱਚ ਸਿੱਖ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ। ਮਹਿਤਾ ਚੌਂਕ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਗ੍ਰਿਫਤਾਰੀ ਹੋਈ ਆ 20 ਸਤੰਬਰ ਨੂੰ 1981 ਨੂੰ, ਉਦੋਂ ਵੀ ਦਰਬਾਰਾ ਸਿੰਘ ਦੀ ਸਰਕਾਰ ਨੇ 2 ਦਰਜਨ ਤੋਂ ਵੱਧ ਸਿੱਖਾਂ ਨੂੰ ਗੋਲੀਆਂ ਮਾਰ ਕੇ ਉੱਥੇ ਕਤਲ ਕੀਤਾ। ਤੇ ਦਰਬਾਰਾ ਸਿੰਘ ਨੂੰ ਇਸ ਗੱਲ ਦੀ ਅਕਲ ਹੀ ਨਹੀਂ ਸੀ ਕਿ ਇਹ ਜਿਹੜਾ ਸਾਰਾ ਕੁਝ ਮੇਰੇ ਤੋਂ ਸਰਕਾਰ ਕਰਵਾਈ ਜਾ ਰਹੀ ਆ, ਇੰਦਰਾ ਗਾਂਧੀ ਕਰਵਾ ਰਹੀ ਆ, ਇਹ ਸਾਰੇ ਮੁਲਕ ਵਿੱਚ ਸਿੱਖਾਂ ਦਾ ਹੂਆ ਖੜਾ ਕਰਨਾ ਚਾਹੁੰਦੀ ਆ ਕਿ ਦੇਖ ਲਓ ਜੀ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੇ ਭਿੰਡਰਾਂਵਾਲੇ ਦੇ ਝੰਡੇ ਹੇਠ, ਉਹ ਤਾਂ ਜੀ ਹਿੰਦੂਆਂ ਦਾ ਬੜਾ ਔਖਾ। ਸੋ ਅਗਲੀ ਜਿਹੜੀ ਇਲੈਕਸ਼ਨ ਜਿੱਤਣ ਦੇ ਲਈ ਜਿਸ ਤਰੀਕੇ ਦੀ ਪੱਤੇਬਾਜ਼ੀ ਇੰਦਰਾ ਗਾਂਧੀ ਨੇ ਕੀਤੀ, ਦਰਬਾਰਾ ਸਿੰਘ ਨੂੰ ਮੋਢਾ ਬਣਾ ਕੇ, ਮੋਹਰਾ ਬਣਾ ਕੇ, ਉਹਦੇ ਕੋਲੋਂ ਦਰਬਾਰੇ ਕੋਲੋਂ ਸਰੇ ਨਹੀਂ ਆਕੜ ਕੇ ਕਹਿ ਦਿੰਦਾ ਵੀ ਮੈਨੂੰ ਦੱਸੋ ਅਸੀਂ ਪੰਜਾਬ ਨੂੰ ਬਲਦੀ ਭੱਠੀ 'ਚ ਕਿਉਂ ਸੁੱਟ ਰਹੇ ਹਾਂ, ਕਿਉਂ ਪੁਲਿਸ ਨੂੰ ਆਪਾਂ ਝੂਠੇ ਪੁਲਿਸ ਮੁਕਾਬਲੇ, ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਦੀ ਲੋੜ ਕੀ ਹੈ, ਜਾਂ ਜਿਹੜੇ ਝੂਠੇ ਮੁਕੱਦਮੇ ਬਣਾ ਰਹੇ ਆ, ਇੰਨਾ ਤਸ਼ੱਦਦ ਕਰ ਰਹੇ ਆ, ਇੰਨੀ ਜ਼ੁਲਮ ਦੀ ਹਨੇਰੀ। ਉਦੋਂ ਬਹੁਤ ਸਾਰੇ ਪੁਲਿਸ ਅਫਸਰ ਸੀਗੇ, ਜਿਵੇਂ ਅੱਜ ਆਹ ਮੁਖਵਿੰਦਰ ਸਿੰਘ ਛੀਨਾ ਜੀ ਲੱਗੇ ਹੋਏ ਨੇ, ਉਦੋਂ ਵੀ DIG ਅਟਵਾਲ, ਸ਼ਿਆਮ ਸੁੰਦਰ ਕੜਿਆਲਾ, ਬਿੱਛੂ ਰਾਮ, ਸਵਰਨ ਸਿੰਘ ਘੋਟਣਾ, ਇੱਕ ਬਚਨ ਸਿੰਘ ਸੀ DSP, ਇਕਬਾਲ ਸਿੰਘ, ਇਹ ਸਾਰੇ ਜਿਹੜੇ ਸੀ ਉਦੋਂ ਅੱਡ-ਅੱਡ ਕਾਰਨਾਂ ਕਰਕੇ ਚਰਚਿਤ ਸੀ, ਬਦਨਾਮ ਸੀ, ਸਿੱਖਾਂ ਦੇ ਉੱਤੇ ਜ਼ੁਲਮ ਕਰਦੇ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹੜਾ ਅੱਜ ਦੇ ਘਟਨਾਕ੍ਰਮ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਲ ਖਾਂਦਾ। ਉਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਸੀ 14 ਅਗਸਤ 1983 ਨੂੰ ਪਾਇਲ ਥਾਣੇ ਦੇ ਵਿੱਚ ਰਾੜਾ ਸਾਹਿਬ ਦੇ ਕੋਲ ਘਲੋਟੀ ਦੇ ਪੁਲ ਤੇ 4 ਸਿੱਖ ਜਿਹੜੇ ਸੀ ਉਹ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਹੋਏ ਸੀ। ਤੇ ਉਦੋਂ ਇਹ ਰੌਲਾ ਪਿਆ ਸੀ ਕਿ ਜਿਹੜਾ ਹਲਕੇ ਦਾ ਵਿਧਾਇਕ ਆ, ਲੋਕ ਨਿਰਮਾਣ ਮੰਤਰੀ ਆ ਦਰਬਾਰਾ ਸਿੰਘ ਦੀ ਸਰਕਾਰ ਦੇ ਵਿੱਚ, ਬੇਅੰਤ ਸਿੰਘ, ਜਿਹੜਾ ਬਾਅਦ 'ਚ ਬੇਅੰਤਾ ਬੁੱਚੜ ਬਣਿਆ, ਵੀ ਇਹ ਇਸ ਕਾਂਡ ਦੇ ਵਿੱਚ ਆ, ਇਹਨੇ ਇਹ ਕਤਲ ਕਰਾਏ। ਤੋ ਇਹਦੇ ਵਿੱਚ ਫਿਰ ਬਾਅਦ ਵਿੱਚ ਜਦੋਂ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਹੋਈ, ਪਰਚਾ ਦਰਜ ਹੋਇਆ, ਤਾਂ ਉਹਦੇ ਵਿੱਚ 7 ਸਤੰਬਰ 1983 ਨੂੰ ਬੇਅੰਤ ਸਿੰਘ ਨੇ ਦਰਬਾਰਾ ਸਿੰਘ ਵਾਲੀ ਸਰਕਾਰ ਤੋਂ ਅਸਤੀਫਾ ਦੇਤਾ ਸੀ, ਇੰਦਰਾ ਗਾਂਧੀ ਕੋਲੇ ਚਲੇ ਗਏ। ਹੁਣ ਅਸਤੀਫਾ ਦੇਣ ਤੋਂ ਬਾਅਦ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਨੂੰ ਅੱਖਾਂ ਦਿਖਾ ਕੇ ਬੇਅੰਤ ਸਿੰਘ ਗਿਆ ਇੰਦਰਾ ਕੋਲੇ, ਇੰਦਰਾ ਨੇ ਇੱਕ ਦਬਕਾ ਮਾਰਿਆ ਤੇ ਦਰਬਾਰਾ ਸਿੰਘ ਪੂਰਾ ਐਨ ਨਿਸਲ ਹੋ ਗਿਆ, ਅੜਨ ਜੋਗਾ ਤਾਂ ਹੈ ਨਹੀਂ ਸੀ। ਤੇ ਫਿਰ ਦੁਬਾਰਾ ਬੇਅੰਤ ਸਿੰਘ ਨੂੰ ਸਰਕਾਰ ਦੇ ਵਿੱਚ ਲੈ ਲਿਆ। ਇਹ ਗੱਲ ਵੱਖਰੀ ਆ ਕਿ 7 ਸਤੰਬਰ 1983 ਤੋਂ 1 ਮਹੀਨਾ ਬਾਅਦ ਪਹਿਲਵਾਂ ਬੱਸ ਕਾਂਡ ਵਾਪਰ ਗਿਆ 6 ਸਤੰਬਰ ਨੂੰ, ਤੇ ਉੱਥੇ ਫਿਰ ਬਾਅਦ ਵਿੱਚ ਇਹ ਜਿਹੜਾ ਸੀਗਾ ਕੰਮ ਹੋ ਗਿਆ, ਸਰਕਾਰ ਜਿਹੜੀ ਸੀਗੀ ਉਹ ਫਿਰ ਡਿਸਮਿਸ ਹੋ ਗਈ। ਹੁਣ ਜਿਹੜਾ ਇਹ ਬੇਅੰਤ ਸਿੰਘ ਸੀਗਾ, ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਇਹ ਘਟਨਾਕ੍ਰਮ ਕੀ ਆ। ਗੱਲ ਇਹ ਹੋਈ ਕਿ ਜਦੋਂ ਲਾਲਾ ਜਗਤ ਨਾਰਾਇਣ ਕਾਂਡ ਦੇ ਵਿੱਚ 1981 ਦੇ ਵਿੱਚ ਸੰਤ ਭਿੰਡਰਾਂਵਾਲੇ ਜੇਲ੍ਹ ਵਿੱਚ ਰਹੇ ਨੇ ਨਾ,
ਇਹ ਗੱਲ ਜਿਹੜੀ ਮੈਂ ਕਹਿ ਰਿਹਾ ਇਹ ਸੀਬੀਆਈ ਨੇ ਬਾਅਦ ਚ ਸਾਰੇ ਕੇਸ ਦੀ ਇਨਕੁਆਇਰੀ ਕੀਤੀ ਸੀ। ਇਹਦੇ ਵਿੱਚ ਸੀਬੀਆਈ ਨੇ ਇਹ ਗੱਲ ਕੱਢੀ ਕਿ ਜਿਹੜਾ ਇੱਕ ਦਲੀਪ ਸਿੰਘ ਦੀਪਾ ਸੀਗਾ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਮਿਲਿਆ ਸੀ ਤੇ ਜਿਹੜਾ ਲੁਧਿਆਣੇ ਦਾ ਡੀਆਈਜੀ ਭੱਟੀ ਸੀ ਉਸ ਭੱਟੀ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਜਿਹੜਾ ਇਹ ਦਲੀਪ ਸਿੰਘ ਦੀਪਾ ਇਹ ਜੇਲ੍ਹ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨਾਲ ਮੇਲਜੋਲ ਕਰ ਚੁੱਕਿਆ ਤੇ ਹੁਣ ਇਹ ਮੈਨੂੰ ਮਾਰਨ ਆਇਆ ਕਿਉਂਕਿ ਮੈਂ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਚੰਦੋ ਕਲਾਂ ਕਾਂਡ ਕੀਤਾ ਜਾਂ ਲਾਲਾ ਜਗਤ ਨਾਰਾਇਣ ਤੋਂ ਬਾਅਦ ਵਿੱਚ ਜੋ ਕੁਝ ਹੋਇਆ ਉਹਦੇ ਲਈ ਮੈਂ ਸੰਤਾਂ ਦਾ ਦੋਸ਼ੀ ਹਾਂ, ਸੰਤਾਂ ਦੀ ਨਜ਼ਰ ਵਿੱਚ ਮੇਰਾ ਕੰਮ ਗਲਤ ਵਾ। ਇਸ ਕਰਕੇ ਇਹ ਦਲੀਪ ਸਿੰਘ ਦੀਪੇ ਨੂੰ ਮੇਰਾ ਕੰਡਾ ਕੱਢਣ ਲਈ ਇਹ ਪਰੋਲ ਤੇ ਆਏ। ਸੋ ਉਹ ਆਪਦੇ ਕਿਸੇ ਹੋਰ ਕਤਲ ਕੇਸ ਵਿੱਚ ਦਲੀਪ ਸਿੰਘ ਦੀਪਾ ਜੇਲ੍ਹ ਸੀ ਤੇ ਉਸ ਦਲੀਪ ਸਿੰਘ ਦੀਪੇ ਦਾ ਮੁੱਖ ਮੰਤਰੀ ਬਾਅਦ ਵਿੱਚ ਬਣੇ ਦਾ ਬੇਅੰਤੇ ਨਾਲ ਇਹ ਕਨੈਕਸ਼ਨ ਸੀ ਕਿ ਜਿਹੜੇ ਕਤਲ ਕਾਂਡ ਵਿੱਚ ਉਹ ਪਹਿਲਾਂ ਜੇਲ੍ਹ 'ਚ ਸੀਗਾ ਉਹ ਕਾਂਗਰਸੀ ਹੁੰਦਾ ਸੀ, ਹਰਚੰਦ ਸਿੰਘ ਹੁੰਦਾ ਸੀ ਉਹਦਾ ਨਾਮ। ਉਸ ਕਾਂਗਰਸੀ ਦੇ ਉਸ ਧੜੇ ਦਾ ਸੀਗਾ ਜਿਹੜਾ ਬੇਅੰਤ ਸਿੰਘ ਜਿਸ ਧੜੇ ਦਾ ਸੀ। तो उस कतल केस में दीपा जो अंदर सी वो जो DIG भट्टी है इन्हें फिर होर पुलिस अफसरां नाल लैके जिन्हां विच DSP राजकिशन बेदी इंस्पैक्टर हरनेक सिंह ये जिहड़े पुलिस वाले सी इन्हां सारियां ने रल के एक इहो जिहा सिस्टम खड़ा कीता जिहदे विच एक पुलिस वाला सीगा जगजीत सिंह बेदी, हरनेक सिंह, महंगा सिंह, करम सिंह, कृपाल सिंह, गुरदेव सिंह, जसवीर सिंह इन्हां ने फिर ये दलीप सिंह दीपे नूं, निर्मल सिंह नूं, राज अनमोल सिंह नूं ते गुरजीत सिंह नूं 14 अगस्त 1983 की रात नूं राड़ा साहब दे कोल घलोटी दे पुल ते झूठे मुकाबले च मार दिता सी। ਜਿਹੜੇ ਝੂਠੇ ਪੁਲਿਸ ਮੁਕਾਬਲੇ ਬਾਅਦ ਬਿਆੰਤੇ ਦੇ ਰਾਜ ਵਿੱਚ ਹੋਏ ਅਣਪਛਾਤੀਆਂ ਲਾਸ਼ਾਂ ਦਾ ਲਾਵਾਰਸ ਲਾਸ਼ਾਂ ਦਾ ਏਡਾ ਵੱਡਾ ਢੇਰ ਲੱਗਿਆ ਉਹਦੀ ਸ਼ੁਰੂਆਤ ਬਿਆੰਤੇ ਨੇ 1983 ਦੇ ਵਿੱਚ ਐਸ ਕਾਂਡ ਤੋਂ ਸ਼ੁਰੂ ਕੀਤੀ ਸੀ ਜਦੋਂ ਆ ਜਿਹੜਾ ਦਲੀਪ ਸਿੰਘ ਦੀਪਾ ਤੇ ਉਹਦੇ ਸਾਥੀਆਂ ਨੂੰ ਕਤਲ ਕਰਵਾਇਆ। ਹੁਣ ਇਸ ਮਾਮਲੇ ਵਿੱਚ ਬੇਸ਼ੱਕ ਬਾਅਦ ਵਿੱਚ ਲੋਕ ਨਿਰਮਾਣ ਮੰਤਰੀ ਸਰਦਾਰ ਬੇਅੰਤ ਸਿੰਘ ਲਿਖਿਆ ਅਖਬਾਰਾਂ ਨੇ CBI ਨੇ ਉਹ ਬਾਅਦ ਵਿੱਚ ਇਸ ਕਾਂਡ ਤੋਂ ਦੋਸ਼ ਮੁਕਤ ਕਰ ਦਿੱਤੇ ਗਏ ਪਰ ਚਰਚਾ ਸਦਾ ਹੀ ਇਹ ਹੁੰਦੀ ਰਹੀ ਕਿ ਪੁਲਿਸ ਨਾਲ ਰਲ ਕੇ ਦਲੀਪ ਸਿੰਘ ਦੀਪੇ ਦਾ ਕੰਮ ਕਰਵਾਉਣ ਦੇ ਵਿੱਚ ਬੇਅੰਤ ਸਿੰਘ ਦਾ ਹੱਥ ਹੈ। ਸੋ ਇਹ ਜਿਹੜਾ ਮਾਮਲਾ ਸੀ ਇਹ ਬਾਅਦ ਵਿੱਚ CBI ਕੋਲੇ ਗਿਆ ਤੇ CBI ਨੇ ਇਹ ਪੁਲਿਸ ਵਾਲਿਆਂ ਨੂੰ ਦੋਸ਼ੀ ਪਾਇਆ ਕਿ ਇਹ ਜਿਹੜੇ ਰਾਜਕਿਸ਼ਨ ਬੇਦੀ ਹੋਣੀ, ਭੱਟੀ ਹੋਣੀ ਆ ਇਹਨਾਂ ਨੇ ਇਹ ਕਤਲ ਜਿਹੜਾ ਹੈਗਾ ਕੀਤਾ। ਤੋ ਇਹਦੇ ਵਿੱਚ ਇਹ ਕੇਸ ਲੰਮਾ ਅਰਸਾ ਚੱਲਿਆ ਤੇ ਇਹ ਭੱਟੀ ਨੇ ਇਸੇ ਕਰਕੇ ਕਿ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਰਿਹਾ ਤੇ ਇਹ ਸ਼ਾਇਦ ਮੇਰਾ ਕਤਲ ਕਰਨ ਲਈ ਪੈਰੋਲ ਤੇ ਆਇਆ ਇੰਨੀ ਸੋਚ ਦੇ ਵਿੱਚ ਹੀ ਇਹ ਬੰਦਾ ਜਿਹੜਾ ਸੀਗਾ ਤੇ ਹੋਰ 3 ਸਿੰਘ ਜਿਹੜੇ ਸੀਗੇ ਸੈਖੋਂ ਮਾਰਤੇ। ਧਾਰਮਿਕ ਯੁੱਧ ਮੋਰਚੇ ਦੌਰਾਨ ਸੰਤ ਭਿੰਡਰਾਂ ਵਾਲੇ ਇਹਨਾਂ ਬਾਰੇ ਅਕਸਰ ਗੱਲ ਕਰਦੇ ਰਹੇ ਆ ਕਿ ਦਲੀਪ ਸਿੰਘ ਦੀਪਾ ਤੇ ਹੋਰ ਜਿਹੜੇ 4 ਸਿੰਘ ਨੇ ਵੀ ਇਹ ਉੱਥੇ ਘਲੋਟੀ ਰਾਣਾ ਸਾਹਿਬ ਕੋਲ ਪੁਲ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਸੋ ਜਿਹੜੇ ਝੂਠੇ ਪੁਲਿਸ ਮੁਕਾਬਲੇ ਦਰਬਾਰਾ ਸਿੰਘ ਦੇ ਟਾਈਮ 'ਚ ਬੇਅੰਤ ਸਿੰਘ ਦਾ ਵਿੱਚ ਜ਼ਿਕਰ ਆਉਂਦਾ ਰਿਹਾ ਇਹ ਹੋਏ ਇਹ ਰੋਕਣ ਦੀ ਜਾਂ ਇਹਨਾਂ ਗੱਲਾਂ ਦਾ ਕੁਝ ਕਾਰਨ ਕਰਾਉਣ ਦੀ ਦਰਬਾਰੇ 'ਚ ਹਿੰਮਤ ਨਹੀਂ ਸੀ। ਤੋ ਇਸ ਕਰਕੇ ਇਹੀ ਜਿਹੜਾ ਉਹਦੇ 'ਚ ਕਮੀ ਸੀ ਕਿ ਉਹਦੀਆਂ ਲੱਤਾਂ 'ਚ ਜਾਨ ਨਹੀਂ ਸੀ ਤੇ ਉਹ ਇੱਕ ਰੀੜ੍ਹ ਦੀ ਹੱਡੀ ਹੈ ਨਹੀਂ ਸੀ। ਉਹ ਸਟੇਟ ਨੂੰ ਉਹ ਇੰਦਰਾ ਗਾਂਧੀ ਨੂੰ ਹਾਈ ਕਮਾਂਡ ਨੂੰ ਦਿੱਲੀ ਨੂੰ ਠੋਕ ਵਜਾ ਕੇ ਗੱਲ ਕਹਿਣ ਜੋਗਾ ਨਹੀਂ ਸੀ। ਇਹੀ ਘਾਟ ਬਾਅਦ 'ਚ ਬਰਨਾਲੇ ਦੀ ਸੀ। ਜਦੋਂ ਬਰਨਾਲਾ ਮੁੱਖ ਮੰਤਰੀ ਬਣਿਆ ਉਹ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚੋਂ ਉਹਨੂੰ ਇਹ ਦਿੱਤਾ ਗਿਆ ਸੀਗਾ ਵੀ ਅਸੀਂ ਕਮਜ਼ੋਰ ਕੈਂਡੀਡੇਟ ਖੜੇ ਕਰਾਂਗੇ ਤੁਸੀਂ ਆਪਦੀ ਸਰਕਾਰ ਬਣਾ ਲਓ। ਸੋ ਉਹਨੂੰ ਵੀ ਪਤਾ ਸੀ ਵੀ ਆਪਣੀ ਸਰਕਾਰ ਤਾਂ ਉਹੀ ਜਿਹੜਾ ਹੈਗਾ ਮੁੱਖ ਮੰਤਰੀ ਪੈਰਾਂ ਹੇਠ ਬਟੇਰਾ ਆਇਆ ਹੋਇਆ ਤੇ ਜੋ ਮਰਜ਼ੀ ਹੋਈ ਜਾਵੇ। ਸੋ ਰਾਜੀਵ ਤੇ ਰਵੈਰੋ ਦੀ ਜੋੜੀ ਨੇ ਤਿੱਕੜੀ ਨੇ ਰਾਜੀਵ ਗਾਂਧੀ ਸੈਂਟਰ 'ਚ ਸੀਗਾ ਉਦੋਂ ਤੇ ਸਿਧਾਰਥ ਸ਼ੰਕਰ ਰਾਜਪਾਲ ਸੀਗਾ ਤੇ ਰਵੈਰੋ ਇਹਨਾਂ 3 ਜਾਣਿਆਂ ਨੇ ਪੰਜਾਬ ਦੇ ਵਿੱਚ ਬਰਨਾਲੇ ਦੀ ਸਰਕਾਰ ਦੇ ਮੌਕੇ ਉਹ ਜ਼ੁਲਮ ਕੀਤਾ ਕਿ ਜਿੰਨੇ ਸਿੱਖ ਸੰਘਰਸ਼ ਦੇ ਵਿੱਚ ਜੁਝਾਰੂ ਸਿੰਘ ਭਗੌੜੇ ਹੋਏ ਨੇ ਸਭ ਤੋਂ ਵੱਧ ਬਰਨਾਲੇ ਗਵਰਨਮੈਂਟ ਦੇ ਮੌਕੇ ਭਗੌੜੇ ਕੀਤੇ ਆ ਕਿਉਂਕਿ ਬਰਨਾਲੇ ਕੋਲੇ ਇੰਨੀ ਗੱਲ ਦੀ ਜ਼ਰੂਰਤ ਹੀ ਨਹੀਂ ਸੀ ਕਿ ਉਹ ਕਹਿ ਸਕੇ। ਉਹ ਤਾਂ ਇੰਨੀ ਗੱਲ ਵੀ ਨਹੀਂ ਕਹਿ ਸਕਿਆ ਵੀ ਜਦੋਂ 29 ਅਪ੍ਰੈਲ 1986 ਨੂੰ ਵੀ ਜਿਹੜਾ ਉਹਨਾਂ ਨੇ ਐਲਾਨਨਾਮਾ ਕਰਨਾ ਸੀ ਕਰਕੇ ਉਹ ਤਾਂ 5 ਮੈਂਬਰ ਜਿਹੜੇ ਸੀ ਪੰਥਕ ਕਮੇਟੀ ਦੇ ਚਲੇ ਗਏ ਹੁਣ ਉੱਥੇ ਪੁਲਿਸ ਕਾਹਨੂੰ ਭੇਜਣੀ ਹੈ। ਪਰ 30
ਅਪ੍ਰੈਲ 1986 ਨੂੰ ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਪੁਲਿਸ ਜਿਹੜੀ ਸੀ ਬਰਨਾਲੇ ਨੇ ਭੇਜ ਕੇ ਜਿਹੜਾ 1984 ਵਾਲਾ ਐਕਸ਼ਨ ਸੀਗਾ ਜਿਹਦੇ ਬਾਰੇ ਆਪਾਂ ਸਾਰੇ ਕਹਿੰਦੇ ਸੀ ਕਿ ਹਾਏ ਜੀ ਇੱਥੇ ਪੁਲਿਸ ਦਰਬਾਰ ਸਾਹਿਬ 'ਚ ਫੌਜ ਕਿਉਂ ਆਈ, ਉਹਨੂੰ ਜਸਟੀਫਾਈ ਕਰਤਾ ਵੀ ਦੇਖੋ ਜੀ ਹੁਣ ਤਾਂ ਬਰਨਾਲਾ ਮੁੱਖ ਮੰਤਰੀ ਨੀਲੀ ਪੱਗ ਬੰਨ੍ਹਦਾ ਅਕਾਲੀ ਦਲ ਦਾ, ਹੁਣ ਤਾਂ ਇਹਨੇ ਵੀ ਅੰਦਰ ਸਰਕਾਰ ਪੁਲਿਸ ਭੇਜੀ ਹੋਈ ਹੈ। ਸੋ ਜਿਹੋ ਜਿਹਾ ਦਰਬਾਰਾ ਸਿੰਘ ਦਾ ਹਾਲ ਚਾਲ ਸੀ ਕਿ ਉਹਦੇ ਕੋਲੇ ਅੜਨ ਦਾ ਦਿੱਲੀ ਮੂਹਰੇ ਜਿਗਰਾ ਨਹੀਂ ਸੀ, ਉਹ ਇੱਕ ਮਥਾਜ ਸੀ ਹਮੇਸ਼ਾ ਹੀ ਦਿੱਲੀ ਵਾਲਿਆਂ ਦਾ, ਕਿਉਂਕਿ ਉਹਦੇ ਕੋਲੇ ਆਪਦੀ ਕੋਈ ਤਾਕਤ ਹੈ ਨਹੀਂ ਸੀ। ਇਵੇਂ ਹੀ ਬਰਨਾਲੇ ਦਾ ਹਾਲ ਸੀ ਤੇ ਬਾਅਦ ਵਿੱਚ ਇਹੀ ਹਾਲ ਫਰਵਰੀ 1992 ਤੋਂ ਲੈ ਕੇ ਆਪਦੀ ਮੌਤ ਵਾਲੇ ਦਿਨ 31 ਅਗਸਤ 1995 ਤੱਕ ਜਿਹਨੇ ਰਾਜ ਕੀਤਾ ਬੇਅੰਤ ਸਿੰਘ ਉਹਦਾ ਸੀ। ਉਹਨੂੰ ਤਾਂ ਇਹ ਸੀਗਾ ਕਿ ਆਪਾਂ ਨੂੰ ਤਾਂ ਇਸ ਕਰਕੇ ਗੱਦੀ ਤੇ ਬਿਠਾਇਆ ਵੀ ਆਪਾਂ KPS ਗਿੱਲ ਦੇ ਅਧੀਨ ਚੱਲ ਰਿਹਾ ਜਿਹੜਾ ਕਾਤਲ ਮਸ਼ੀਨ ਚੱਲਦੀ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਕਤਲ ਲਈ, ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ। ਸੋ ਉਸ ਬੇਅੰਤ ਸਿੰਘ ਨੇ ਆਰਾਮ ਨਾਲ ਬਹਿ ਕੇ ਉੱਥੇ ਭਕਾਈ ਮਾਰਨੀ, ਲੋਕਾਂ ਨੂੰ ਚਲਾਉਣਾ। ਹਕੀਕਤ ਵਿੱਚ ਉਹਦੇ ਪੱਲੇ ਕੋਈ ਤਾਕਤ ਨਹੀਂ ਸੀ। ਦਿੱਲੀ ਤੋਂ ਏਜੰਸੀ ਨੈਟਵਰਕ ਨੇ ਜਾਂ KPS ਗਿੱਲ ਨੇ ਪੰਜਾਬ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ ਸੀ ਤੇ ਉਹ ਆਰਾਮ ਨਾਲ ਦੁਮ ਦਬਾ ਕੇ ਉੱਥੇ ਬੈਠਾ ਰਹਿੰਦਾ ਸੀ, ਭਕਾਈ ਮਾਰਦਾ ਰਹਿੰਦਾ ਸੀਗਾ। ਅੰਤ ਸਾਰਾ ਗੁੱਸਾ ਫਿਰ ਜਿਵੇਂ ਉਹ ਤੇ ਨਿਕਲਿਆ ਉਹ ਹੋਇਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਵੇਂ ਦਰਬਾਰੇ ਨੂੰ ਜ਼ਕਰੀਆ ਕਹਿੰਦੇ ਰਹੇ, ਉਵੇਂ ਹੀ ਸਿੱਖ ਜਗਤ ਇਹਨੂੰ KPS ਗਿੱਲ ਨੂੰ ਬੁੱਚੜ ਕਹਿੰਦੀ ਆ। ਤੇ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਜਿਹੜਾ ਸੀ ਬਹਿ ਕੇ ਜ਼ੁਲਮ ਕਰਾਉਂਦਾ ਸੀ, ਉਵੇਂ ਹੀ ਪੰਜਾਬ ਦੀ ਪਾਕ ਪਵਿੱਤਰ ਜਿਹੜੀ ਧਰਤੀ ਆ ਇੱਥੇ ਬਹਿ ਕੇ ਬਰਨਾਲੇ ਨੇ ਤੇ ਬਾਅਦ ਚ ਬੇਅੰਤੇ ਨੇ ਜ਼ੁਲਮ ਕਰਾਇਆ। ਇਹੀ ਰਾਹ ਹੁਣ ਭਗਵੰਤ ਮਾਨ ਨੇ ਫੜ ਲਏ, ਜਿਹੜੇ ਰਾਹ ਦੇ ਉੱਤੇ ਦਰਬਾਰਾ ਸਿੰਘ ਚੱਲਿਆ, ਜ਼ਕਰੀਆ ਆਖਿਆ ਗਿਆ, ਬਰਨਾਲਾ ਚੱਲਿਆ, ਸਿੱਖਾਂ ਤੇ ਜ਼ੁਲਮ ਕਰਾਇਆ, ਬੇਅੰਤੇ ਨੇ ਜ਼ੁਲਮ ਕਰਾਇਆ, ਉਸੇ ਰਾਹ ਤੇ ਹੁਣ ਭਗਵੰਤ ਮਾਨ ਤੁਰ ਪਿਆ। ਭਗਵੰਤ ਮਾਨ ਨੂੰ ਇਹ ਪਤਾ ਹੈ ਕਿ ਮੈਂ ਤਾਂ ਕੇਜਰੀਵਾਲ ਦੇ ਕਰਕੇ ਮੁੱਖ ਮੰਤਰੀ ਹਾਂ, ਇੱਥੇ ਜਿੰਨੇ ਵਿਧਾਇਕ ਨੇ, ਕਿਉਂਕਿ ਉਹਨੂੰ ਪਤਾ ਜਿਹੜਾ ਪਿਛਲੇ ਸਮੇਂ 'ਚ ਕੇਜਰੀਵਾਲ ਮੂਹਰੇ ਮਾੜਾ ਜਿਹਾ ਖੰਗਿਆ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਆ, ਚਾਹੇ ਉਹ ਧਰਮਵੀਰ ਗਾਂਧੀ ਆ, ਚਾਹੇ ਉਹ ਫੂਲਕਾ ਆ, ਚਾਹੇ ਕੋਈ ਹੋਰ ਆ, ਸਭ ਟੱਕਰ ਤੇ ਮੈਨੂੰ ਵੀ ਭਜਾ ਦੇਣਗੇ। ਇਸ ਕਰਕੇ ਉਹਨੇ ਇੱਕ ਨਕਾਤੀ ਪ੍ਰੋਗਰਾਮ ਰੱਖਿਆ ਹੋਇਆ ਵੀ ਜਿਵੇਂ ਆਪਾਂ ਨੂੰ ਕੇਜਰੀਵਾਲ ਕੋ ਉਵੇਂ ਕਰ ਦੇਣੀ। ਇਸ ਮਸਲੇ 'ਚ ਜੇਕਰ ਮਾੜੀ ਮੋਟੀ ਉਹਦੀਆਂ ਲੱਤਾਂ 'ਚ ਜਾਨ ਹੁੰਦੀ ਤਾਂ ਉਹ ਪਹਿਲਾਂ ਹੀ ਕਹਿ ਦਿੰਦਾ। ਪਹਿਲੀ ਗੱਲ ਤਾਂ ADGP ਇੰਟੈਲੀਜੈਂਸ ਨੂੰ ਉਹਨੂੰ ਘੜੀਸਣਾ ਚਾਹੀਦਾ ਸੀਗਾ ਕਿ ਭਾਈ ਸਾਹਿਬ ਤੁਹਾਨੂੰ ਇੱਥੇ ਇਸ ਕੰਮ ਲਈ ਬਿਠਾਇਆ ਵਾ ਜਦੋਂ ਤੁਹਾਨੂੰ ਪਤਾ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜੂ। ਪਟਿਆਲੇ ਦੇ ਵਿੱਚ ਜਿਹੜਾ ਹੈਗਾ ਹਿੰਦੂ ਕੱਟੜਪੰਥੀ ਨੇ ਆ ਇਹਨਾਂ ਪੋਸਟਰ ਪਾ ਕੇ ਗਲਤ ਕੰਮ ਕੀਤਾ ਹੋਇਆ ਤੇ ਤੁਸੀਂ ਤੁਹਾਡੀ ਕਾਹਦੀ ਇੰਟੈਲੀਜੈਂਸ ਆ ਜੀ? ਤੁਸੀਂ ਪੰਜਾਬ ਦਾ ਗ੍ਰਹਿ ਮੰਤਰੀ ਮੈਂ ਆ, ਮੇਰੇ ਨਾਲ ਗੱਲ ਕਰਦੇ ਕਿ ਉੱਥੇ ਮਾਹੌਲ ਖਰਾਬ ਹੋ ਜਾਊਗਾ ਤੇ ਮੈਂ ਇਹਨੂੰ ਆਪੇ ਉੱਥੇ ਤੁਹਾਨੂੰ ਆਰਡਰ ਦਿੰਦਾ। ਤੇ ਜੇ ਉਹਨੇ ਦੱਸਿਆ ਤੇ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਭਗਵੰਤ ਮਾਨ ਗਲਤ, ਤੇ ਜੇ ਉਹਨੇ ਦੱਸਿਆ ਹੀ ਨਹੀਂ ਫਿਰ ਵੀ ਭਗਵੰਤ ਮਾਨ ਗਲਤ। ਜਿਹੜਾ ਮੁਖੀਆ ਬਣਿਆ ਹੁੰਦਾ ਨਾ, ਪਿਛਲੀ ਜਦੋਂ ਬਰਗਾੜੀ ਕਾਂਡ ਹੋਇਆ ਉਦੋਂ ਇਹੀ ਭਗਵੰਤ ਮਾਨ ਹਜ਼ਾਰਾਂ ਵਾਰ ਕਹਿ ਚੁੱਕਿਆ ਕਿ ਜਿਹੜੀ ਗੋਲੀ ਚੱਲਦੀ ਆ ਨਾ ਮੁੱਖ ਮੰਤਰੀ ਮਰਜ਼ੀ ਬਗੈਰ ਨਹੀਂ ਚੱਲਦੀ। ਸੋ ਪਟਿਆਲੇ ਦੇ ਵਿੱਚ ਫਿਰ ਜਿਹੜਾ ਕੁਝ ਵਾਪਰਿਆ ਉੱਥੇ ਫਿਰ ਸਾਰੀ ਗੱਲ ਦੀ ਜਿਹੜੀ ਜ਼ਿੰਮੇਵਾਰੀ ਆ ਭਗਵੰਤ ਮਾਨ ਸਿਰ ਕਿਉਂ ਨਹੀਂ ਹੈ? ਸੋ ਭਗਵੰਤ ਮਾਨ ਨੇ ਬਹੁਤ ਹੀ ਜ਼ਿਆਦਾ ਅਜੀਬੋ ਗਰੀਬ ਜਿਹਾ ਰੋਲ ਨਿਭਾਇਆ। ਹੁਣ ਉਹਨੂੰ ਕਈ ਬੰਦੇ ਕਲੀਨ ਚਿੱਟ ਜੀ ਦੇਈ ਜਾਂਦੇ ਆ ਵੀ ਜੀ ਉਹ ਹਜੇ ਨਵਾਂ ਆਇਆ, ਉਹ ਫਲਾਨਾ। ਭਾਈ ਨਵੇਂ ਪੁਰਾਣੇ ਦੀ ਗੱਲ ਨਹੀਂ, ਜਿਸ ਤਰੀਕੇ ਦਾ ਮਾਹੌਲ ਸਿਰਜਿਆ ਗਿਆ ਤੋਂ ਸਾਫ਼ ਜ਼ਾਹਿਰ ਆ ਕਿ ਕੇਜਰੀਵਾਲ ਦੇ ਮੁਤਾਜ ਹੋਣ ਕਰਕੇ ਜਿਹੜਾ ਕੰਮ ਬੇਅੰਤਾ ਸਿੰਘ ਕਰਦਾ ਰਿਹਾ, ਬਰਨਾਲਾ ਕਰਦਾ ਰਿਹਾ, ਉਹੀ ਕੰਮ ਹੁਣ ਦਰਬਾਰੇ ਵਾਲਾ ਹੋਣ ਦੇ ਆਸਾਰ ਬਣੇ ਹੋਏ ਨੇ। ਪੰਜਾਬ ਦੀ ਪੁਲਿਸ ਜਿਹੜੀ ਆ ਉਹਦੇ ਵਿੱਚ ਬੜੇ ਤਰ੍ਹਾਂ ਦੇ ਅਧਿਕਾਰੀ ਨੇ, ਬੜੇ ਤਰ੍ਹਾਂ ਦੇ ਰੰਗ ਨੇ, ਹੋਰ ਆਲੇ ਦੁਆਲੇ ਬੜੀਆਂ ਇਹੋ ਜਿਹੀਆਂ ਭੂਤਾਂ ਚੜੇਲਾਂ ਨੇ, ਸਿਆਸੀ ਠੱਗ ਨੇ, ਬਹੁਤ ਸਾਰੇ ਬਘਿਆੜ ਨੇ ਜਿਹੜੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਕਰਾਉਣ ਨੂੰ ਤਿਆਰ ਬੈਠੇ ਨੇ। ਸੋ ਪੰਜਾਬ ਨੂੰ ਲਾਂਬੂ ਲਾਉਣ ਵਾਲੀ ਪੋਜੀਸ਼ਨ ਜਿਹੜਾ ਬੰਦਾ ਬਣਾ ਰਿਹਾ ਉਹਨੂੰ ਰੋਕਣ ਦੀ ਜ਼ਿੰਮੇਵਾਰੀ ਜਿਸ ਭਗਵੰਤ ਮਾਨ ਦੀ ਮੁੱਖ ਮੰਤਰੀ ਹੋਣ ਦੇ ਨਾਤੇ ਆ, ਉਹਨੂੰ ਕਾਹਤੋਂ ਕਲੀਅਰ ਚਿੱਟਾ ਜੀ? ਉਹਨੂੰ ਕਾਹਤੋਂ ਵਰੀ ਕਰਨਾ? ਉਲਟਾ ਉਹਨੇ ਤਾਂ ਨਵਾਂ ਹੀ ਚੰਦ ਚਾੜਦਾ ਵੀ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਭਗੌੜਾ ਹੋਣਾ ਪੈ ਰਿਹਾ। ਜਦੋਂ ਮੁਗਲਾਂ ਪਠਾਣਾ ਵੇਲੇ ਵੀ ਉਦੋਂ ਵੀ ਜਿਹੜਾ ਕੁਝ ਨਹੀਂ ਹੋਇਆ ਉਹੋ ਜਿਹਾ ਕੰਮ ਫੇਰ ਸ਼ੁਰੂ ਹੋ ਗਿਆ। ਪਹਿਲਾਂ ਜਦੋਂ ਦੇਖਦੇ ਸੀਗੇ ਕਿ ਪਿਛਲੇ ਸਮੇਂ ਦੇ ਵਿੱਚ ਵੀ ਪੁਲਿਸ ਆ ਗਈ, ਜਨਾਨੀਆਂ ਨੂੰ ਬੱਚਿਆਂ ਨੂੰ ਚੱਕ ਕੇ ਲੈ ਜਾਂਦੀ ਸੀ, ਬੜਾ ਮਾੜਾ ਹਾਲ ਦੇਖਿਆ ਸੀ, ਸਾਰਿਆਂ ਨੇ ਹੰਢਾਇਆ ਪੰਜਾਬ ਨੇ। ਤੇ ਉਹੀ ਕੰਮ ਹੁਣ ਫੇਰ ਸ਼ੁਰੂ ਹੋ ਗਿਆ ਜਦੋਂ ਇਹ ਖਬਰ ਆਈ ਆ ਗੁਰਪ੍ਰੀਤ ਸਿੰਘ ਜਿਉਣ ਸਿੰਘ ਵਾਲਾ ਦੇ ਬੱਚਿਆਂ ਘਰ ਵਾਲੀ ਨੂੰ ਚੱਕ ਕੇ ਲੈ ਕੇ ਜਾਣ ਦੀ, ਜਿਨ੍ਹਾਂ ਦੇ ਹੋਰਾਂ ਦੇ ਨਾਂ ਸੀ ਉਹ ਵੀ ਟੱਪਰਾ ਸਮੇਤ ਆਸੇ-ਪਾਸੇ ਹੋ ਗਏ ਵੀ ਪੁਲਿਸਿਆਂ ਦਾ ਕੁਝ ਨਹੀਂ ਪਤਾ। ਜਿਹੜਾ ਭਗਵੰਤ ਸਿੰਘ ਮਾਨ ਬੜਾ ਸਾਊ ਜਿਹਾ ਦੇਖਣ ਨੂੰ ਲੱਗਦਾ, ਬੜਾ ਚੰਗਾ ਲੱਗਦਾ ਲੋਕਾਂ ਨੂੰ, ਉਹ ਦੱਸਣ ਤਾਂ ਸਹੀ ਕਿ ਦਰਬਾਰਾ ਸਿੰਘ ਦੇ ਕਿਹੜਾ ਸਿੰਘ ਲੱਗੇ ਹੁੰਦੇ ਸੀ, ਬੇਅੰਤ ਸਿੰਘ ਦੇ ਕਿਹੜਾ ਗਲ ਦੇ ਵਿੱਚ
ਉਹ ਜਿਹੜੇ ਸੀਗੇ ਨਰਕ ਮਨੁੱਖੀ ਸਰੀਰਾਂ ਦੀ ਮਾਲਾ ਪਾਈ ਹੁੰਦੀ ਸੀਗੀ ਬਈ। ਬਰਨਾਲੇ ਦੇ ਕੀ ਹੁੰਦਾ ਸੀ, ਬੰਦਾ ਤਾਂ ਬੰਦਿਆਂ ਵਰਗਾ ਹੀ ਹੁੰਦਾ, ਪਰ ਕਰਤੂਤਾਂ ਤੋਂ ਦੇਖਣਾ ਪੈਂਦਾ। ਸੋ ਜਿਹੜਾ ਕੁਛ ਇਸ ਵੇਲੇ ਪੰਜਾਬ ਦੇ ਵਿੱਚ ਵਾਪਰ ਰਿਹਾ ਉਹ ਬੜਾ ਖਤਰਨਾਕ ਆ। ਜੇਕਰ ਇੱਕ ਕਮਜ਼ੋਰ ਮੁੱਖ ਮੰਤਰੀ ਇਸ ਤਰੀਕੇ ਨਾਲ ਗੱਦੀ ਤੇ ਬੈਠਾ ਆ, ਜਿਹੜਾ ਦਿੱਲੀ ਵਾਲਿਆਂ ਦਾ ਮਸਾਜ ਆ, ਤੇ ਕੇਜਰੀਵਾਲ ਸਾਰੇ ਭਾਰਤ ਵਿੱਚ ਇੰਦਰਾ ਗਾਂਧੀ ਵਾਂਗੂ ਟੌਹਰ ਬਣਾਉਣੀ ਚਾਹੁੰਦਾ ਵੀ ਅਗਲੀ ਆਪਾਂ MP ਦੀ ਜਿਹੜੀ ਆ ਉਹ ਇਲੈਕਸ਼ਨ ਜਦੋਂ ਆਉਣੀ ਆ ਲੋਕ ਸਭਾ ਦੀ, ਸਾਰੇ ਭਾਰਤ ਵਿੱਚ ਕਹਿਣਾ ਦੇਖੋ ਜੀ ਪੰਜਾਬ ਦੇ ਵਿੱਚ ਹਿੰਦੂ ਖਤਰੇ 'ਚ ਸੀਗਾ। ਆ ਜਦੋਂ ਵੋਟਾਂ ਸੀ ਉਦੋਂ ਇੱਥੇ ਕਰਕੇ ਗਿਆ ਮਾਰਚ ਜਿਹਾ ਕਿ ਜੀ ਹਿੰਦੂ ਖਤਰੇ 'ਚ ਆ, ਤੇ ਹੁਣ ਵਾਕਿਆ ਹੀ ਹਿੰਦੂ ਜਿਹੜਾ ਹੈ ਉਹਨੇ ਦੱਸਤਾ ਵੀ ਆ ਦੇਖੋ ਜੀ ਖਤਰੇ 'ਚ ਆ। ਕਿਧਰੇ ਕੌਮੀ ਘੱਟ ਗਿਣਤੀ ਕਮਿਸ਼ਨ ਜਿਹੜਾ ਹੈਗਾ ਰਿਪੋਰਟਾਂ ਮੰਗਾ ਰਿਹਾ ਵੀ ਪੰਜਾਬ ਦੇ ਵਿੱਚ ਹਿੰਦੂ ਘੱਟ ਗਿਣਤੀ 'ਚ ਆ ਜੀ, ਉਹ ਤੇ ਜ਼ੁਲਮ ਹੋ ਗਿਆ, ਮੰਦਿਰ ਤੇ ਅਟੈਕ ਹੋ ਗਿਆ। ਸੋ ਇੱਕ ਬੜੀ ਗਿਣੀ ਮੱਥੀ ਸਕੀਮ ਦੇ ਨਾਲ ਪੰਜਾਬ ਅਤੇ ਪੰਥ ਦੇ ਹਮਾਇਤੀਆਂ ਨੂੰ ਧੱਕ ਕੇ ਖੂੰਜੇ ਲਾਉਣ ਦੀ ਇਹ ਇੱਕ ਸਾਜ਼ਿਸ਼ ਹੈ। ਇਹਦੇ ਵਿੱਚ ਭਗਵੰਤ ਸਿੰਘ ਮਾਨ, ਕੇਜਰੀਵਾਲ, ਪੰਜਾਬ ਪੁਲਿਸ ਤੇ ਹਕੂਮਤੀ ਤੰਤਰ ਇੱਕ ਕਤਾਰ ਵਿੱਚ ਖੜੇ ਹੈ। ਜਿਹੜੇ ਬੰਦੇ ਨੇ ਦਲੀਲਾਂ, ਤਰਕ, ਬਹਾਨੇ ਲੱਭ ਕੇ ਸਟੇਟ ਸਿਸਟਮ ਦਾ ਪੱਖ ਪੂਰਨਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਪਰ ਗੱਲ ਬੜੀ ਸਪਸ਼ਟ ਹੈ ਕਿ ਇੱਕ ਪਾਸੇ ਸਿੱਖੀ ਅਤੇ ਸਿੱਖ ਧਰਮ ਹੈ, ਦੂਜੇ ਪਾਸੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਹੈ। ਕਿਹਨੇ ਕਿੱਧਰ ਭੁਗਤਣਾ ਇਹ ਖੁੱਲੀ ਛੁੱਟੀ ਹੈ। ਪਰ ਇੱਕ ਗੱਲ ਸਾਫ਼ ਦਿਖ ਰਹੀ ਆ ਕਿ ਇਹ ਤਾਂ ਹਜੇ ਟ੍ਰੇਲਰ ਵਾ। ਆਉਣ ਵਾਲੇ 5 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਵਿੱਚ ਜਿਹੜੇ ਸੱਥਰ ਆ ਉਹ ਇਸ ਸਰਕਾਰ ਦੇ ਕਰਕੇ ਵਿਛਣਗੇ, ਕਿਉਂਕਿ ਕਮਜ਼ੋਰ ਮੁੱਖ ਮੰਤਰੀ ਆ, ਨਹੀਂ ਹੈਗੀ ਕੋਈ ਸਮਝ ਕਿ ਕਿਵੇਂ ਸਟੇਟ ਸਿਸਟਮ, ਕਿਵੇਂ ਏਜੰਸੀਆਂ ਕਿਵੇਂ ਗਾਹ ਪਾ ਦਿੰਦੀਆਂ ਹੁੰਦੀਆਂ ਨੇ। ਤੋਂ ਜਿਹੜੇ ਹਾਲਾਤ ਨੇ ਉਹ ਬੇਹੱਦ ਸੰਗੀਨ ਨੇ। ਇਸ ਗੱਲ ਦੇ ਉੱਤੇ ਸਾਨੂੰ ਚਿੰਤਾ ਕਰਨੀ ਬਣਦੀ ਹੈ। ਅਜੇ ਕਹਿੰਦੇ ਆ ਜੀ ਪੰਜਾਬ ਦੀ ਜਵਾਨੀ ਬਾਹਰ ਨੂੰ ਭੱਜੀ ਜਾਂਦੀ ਆ। ਉਹ ਭਾਈ ਇੱਥੇ ਪਤਾ ਤਾਂ ਹੈ ਨਹੀਂ, ਜੇਕਰ ਕੋਈ ਸੱਚੀ ਗੱਲ ਵੀ ਪਰਵਾਨੇ ਵਰਗਾ ਕਰ ਬੈਠਦਾ ਜਾਂ ਭਾਣੇ ਵਰਗਾ ਜਿਹੜਾ ਹੈਗਾ ਆਪਦੇ ਉੱਤੇ ਹੋ ਰਿਹਾ ਵਾਰ ਨੂੰ ਰੋਕਦਾ, ਤਾਂ ਉਦੋਂ ਤੁਸੀਂ ਕਹਿੰਦੇ ਹੋ ਕਿ ਇਹ ਦੋਸ਼ੀ ਨੇ, ਤੇ ਇੱਥੇ ਫਿਰ ਰਹੂ ਕਿਹੜਾ? ਇਸ ਮੁਲਕ ਨੂੰ ਬੰਦਿਆਂ ਦੇ ਰਹਿਣ ਜੋਗਾ ਬਣਾਓ ਤਾਂ ਸਹੀ। ਸੋ ਅੱਜ ਇਹ ਗੱਲ ਕਹਿ ਕੇ ਸੁਰਖਰੂ ਹੋਣ ਦਾ ਵੇਲਾ ਨਹੀਂ। ਚਲੋ ਉਹਦੀ ਜ਼ਮਾਨਤ ਹੋ ਹੀ ਜਾਣੀ ਆ, ਏਡੀ ਗੱਲ ਇਹ ਆ, ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਆ। ਬਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿਹਦੀ ਬਲੀ ਹੋਣੀ ਆ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੀਆਂ ਲੱਤਾਂ 'ਚ ਜਾਨ ਨਹੀਂ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਜਾਂ ਹਿੰਦੂ ਕੱਟੜਵਾਦ ਨੂੰ ਰੋਕ ਸਕੇ। ਉਹ ਇਸ ਗੱਲ ਲਈ ਸਾਨੂੰ ਸਾਰਿਆਂ ਨੂੰ ਅੱਖਾਂ ਕੰਨ ਖੋਲ ਕੇ ਰੱਖਣੇ ਪੈਣਗੇ, ਕਿਸੇ ਹੋਰ ਭਰਾ ਦਾ ਨੁਕਸਾਨ ਨਾ ਹੋਵੇ। ਇਹਨਾਂ ਦੀ ਪੈਰਵਾਈ ਜਿਹੜੀ ਹੈਗੀ ਆ ਉਹ ਗੱਜ-ਵੱਜ ਕੇ ਕਰਨੀ ਆ, ਔਰ ਸਿੱਖ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ, ਕਿਉਂਕਿ ਆਪਸ ਵਿੱਚ ਸਾਰਿਆਂ ਦੇ 100 ਵੱਖਰੇਵੇਂ ਹੋਣਗੇ। ਪਰ ਕਮਾਲ ਦੀ ਗੱਲ ਹੈ ਕਿ ਜਿਵੇਂ ਇੱਕ ਵਾਰੀ ਜਦੋਂ ਸੰਤ ਭਿੰਡਰਾਂਵਾਲੇ ਗ੍ਰਿਫਤਾਰ ਹੋਏ ਸੀ ਨਾ, ਮਹਿਤਾ ਚੌਂਕ ਤੋਂ ਜਦੋਂ ਗ੍ਰਿਫਤਾਰੀ ਹੋਈ ਆ, ਉਦੋਂ ਵੀ ਸਾਰਾ ਸਿੱਖ ਜਗਤ ਇੱਕ ਪਲੇਟਫਾਰਮ ਤੇ ਆ ਗਿਆ ਸੀ। ਆਪਸੀ ਵੱਖਰੇਵਿਆਂ ਦੇ ਬਾਵਜੂਦ ਸਾਰੇ ਸੰਤ ਭਿੰਡਰਾਂਵਾਲੇ ਦੀ ਹਮਾਇਤ 'ਚ ਆ ਗਏ ਸੀ। ਅੱਜ ਵੀ ਜਿਹੜੇ ਸਟੇਟ ਸਿਸਟਮ ਦੇ ਪਿੱਠੋਂ ਨੇ ਉਹਨਾਂ ਦੀ ਗੱਲ ਛੱਡੋ, ਬਾਕੀ ਸਾਰੇ ਦੇ ਸਾਰੇ ਸਿੱਖ ਜਿਹੜੇ ਨੇ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਸ ਗੱਲ ਦੇ ਵਿੱਚ ਇਕਜੁੱਟ ਤੇ ਇਕਮੁੱਠ ਨੇ। ਇੱਥੋਂ ਤੱਕ ਕਿ ਇੱਕ TV ਦੇ ਚੈਨਲ ਦੇ ਉੱਤੇ ਇੰਟਰਵਿਊ ਵਿੱਚ ਖੁਦ ਜਥੇਦਾਰ ਕਰਨੈਲ ਸਿੰਘ ਪਜੋੜੀ ਕਹਿ ਰਹੇ ਸੀ ਕਿ ਇਹ ਜਿਹੜੇ ਬਰਜਿੰਦਰ ਸਿੰਘ ਪਰਵਾਨਾ ਜਾਂ ਹੋਰ ਨੇ, ਇਹ ਸਭ ਤੋਂ ਵੱਧ ਸਾਡੇ ਵਰਗਿਆਂ ਦਾ ਵਿਰੋਧ ਕਰਦੇ ਰਹਿੰਦੇ ਨੇ, ਪਰ ਕਿਉਂਕਿ ਇੱਕ ਸਿੱਖ ਨਾਲ ਧੱਕਾ ਹੋ ਰਿਹਾ ਇਸ ਕਰਕੇ ਅਸੀਂ ਇਹਦਾ ਸਾਥ ਦੇਵਾਂਗੇ। ਇਹੀ ਭਾਵਨਾ ਸਾਰੇ ਭਰਾਵਾਂ ਦੀ ਹੋਣੀ ਚਾਹੀਦੀ ਆ। ਬਰਜਿੰਦਰ ਸਿੰਘ ਪਰਵਾਨਾ ਜਾਂ ਹੋਰ ਜਿੰਨੇ ਵੀ ਵੀਰ ਇਸ ਮਾਮਲੇ ਵਿੱਚ ਟੰਗੇ ਜਾ ਰਹੇ ਆ, ਨਿਸ਼ਾਨੇ ਤੇ ਲੈ ਜਾ ਰਹੇ ਆ, ਉਹਨਾਂ ਦੀ ਠੋਕ ਵਜਾ ਕੇ ਹਮਾਇਤ ਕਰਨੀ ਚਾਹੀਦੀ ਆ। ਜਿਹੜਾ ਇਹਨਾਂ 'ਚ ਨੁਕਸ ਕੱਢਦਾ, ਜਿਹੜਾ ਇਹਨਾਂ ਨੂੰ ਦੋਸ਼ੀ ਮੰਨਦਾ, ਉਸ ਭਰਾ ਨੂੰ 2 ਬੇਨਤੀਆਂ ਨੇ। ਇੱਕ ਤਾਂ ਇਹ ਕਿ ਜਦੋਂ ਛੁੱਟ ਕੇ ਆ ਜਾਣਗੇ ਉਦੋਂ ਬਹਿ ਕੇ ਲੜ ਲਿਓ, ਉਹਦੇ ਨਾਲ ਕਰ ਲਿਓ ਗੱਲ ਜਿਹੜੀ ਕਰਨੀ ਸੀ। ਦੂਜਾ ਇਹ ਕਿ ਫਿਰ ਜੇਕਰ ਤੁਹਾਡੇ 'ਚ ਇਹ ਵੀ ਗੱਲ ਨਹੀਂ ਹੈਗੀ ਤੇ ਅੰਨੀ ਦੇ ਇੱਥੇ ਐਵੇਂ ਸਟੇਟ ਦੀਆਂ ਗੱਲਾਂ ਨੂੰ, ਸਟੇਟ ਨੇ ਤਾਂ ਕੱਲ ਕਿਹਾ ਸੀਗਾ ਉਹ ਮਾਸਟਰ ਮਾਈਂਡ ਅੱਜ ਮੁੱਕਰ ਗਈ, ਸਟੇਟ ਦਾ ਕੀ ਹੈ? ਤੋ ਜਿਹੜੇ ਬੰਦੇ ਸਟੇਟ ਦੇ ਜਾਲ 'ਚ ਫਸੇ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ। ਪਰ ਆਓ ਸਾਰੇ ਰਲ ਮਿਲ ਕੇ ਆਪਦੇ ਭਰਾਵਾਂ ਦਾ ਸਾਥ ਦਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।